ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 24 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਟੈਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਨਾਮ ਸਿੰਘ ਸਨੀ ਪੁਰੇਵਾਲ ਯੂਬਸਰੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਇਹਨਾਂ ਨੂੰ। ਯੂਬਾ ਸਿਟੀ 'ਚ ਲੋਕੇਟਡ ਨੇ। 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇਹ ਤੁਹਾਡੇ ਕਰਜ਼ੇ ਨੂੰ 60% ਤੱਕ ਮਾਫ ਕਰਾ ਸਕਦੇ ਨੇ। 8888889914 ਦੇ ਉੱਤੇ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਰੀਅਲਟਰ ਕਮਲਜੀਤ ਕੌਰ ਇੰਡੀਆਨਾ ਦੇ ਵਿੱਚ ਘਰ ਖਰੀਦਣਾ ਹੈ, ਵੇਚਣਾ ਹੈ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਸੁਪਨਿਆਂ ਦਾ ਘਰ ਬਣਵਾਉਣਾ ਚਾਹੁੰਦੇ ਹੋ, ਕਾਲ ਕਰੋ ਕਮਲਜੀਤ ਕੌਰ ਰੀਅਲਟਰ ਜੀ ਨੂੰ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਵੈਡਿੰਗ ਦੇ ਲਈ, ਬਰਥਡੇ ਦੇ ਲਈ, ਐਨੀਵਰਸਰੀ ਦੇ ਲਈ, ਹਰ ਤਰ੍ਹਾਂ ਦੀ ਓਕੇਜ਼ਨ ਦੇ ਲਈ ਇਹਨਾਂ ਦੇ ਕੋਲੋਂ ਤੁਸੀਂ ਕੇਕ ਬਣਵਾ ਸਕਦੇ ਹੋ। ਐਗਲੈਸ ਕੇਕ ਵੀ ਇਹ ਬਣਾਉਂਦੇ ਨੇ। ਕਲੋਵਿਸ ਦੇ ਵਿੱਚ ਲੋਕੇਟਡ ਨੇ, ਵਿਲੋ ਤੇ ਹਰਨਡਨ ਵਾਲੇ ਜਿਹੜੇ ਸ਼ਾਪਿੰਗ ਸੈਂਟਰ ਦੇ ਉੱਤੇ। 5599407272 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਸੰਪਰਕ ਕਰਨਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਕਾਲ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਰਸ਼ੀਆ ਦਾ ਇੱਕ ਜਿਹੜਾ ਕਾਰਗੋ ਸ਼ਿਪ ਆ, ਜਿਹਦੇ ਵਿੱਚ ਸੀਰੀਆ ਨੂੰ ਉਹਨਾਂ ਨੇ ਜੋ ਆਰਮਜ਼ ਆ ਲੈ ਕੇ ਜਾਣੇ ਸੀ, ਉਹ ਮੈਡੀਟਰੇਨੀਅਨ ਦੇ ਵਿੱਚ ਡੁੱਬ ਗਿਆ ਹੈਗਾ। ਸੋ ਡੁੱਬਣ ਦਾ ਕਾਰਨ ਇਹ ਦੱਸਿਆ ਗਿਆ ਹੈ ਵੀ ਉੱਥੇ ਐਕਸਪਲੋਜ਼ਨ ਹੋਇਆ ਹੈਗਾ। ਉਰਸਾ ਮੇਜਰ ਕਰਕੇ ਜਿਸ ਸ਼ਿਪ ਦਾ ਨਾਮ, ਇਸ ਨੂੰ 2009 ਦੇ ਵਿੱਚ ਬਿਲਡ ਕੀਤਾ ਗਿਆ ਸੀ। ਤੇ ਜੋ ਰਸ਼ੀਆ ਦੀਆਂ ਅਥਾਰਟੀਜ਼ ਆ, ਉਹ ਇਹ ਦੱਸ ਰਹੀਆਂ ਵੀ ਇੰਜਨ ਰੂਮ ਦੇ ਵਿੱਚ ਧਮਾਕਾ ਹੋਇਆ, ਜਿਹਦੇ ਨਾਲ ਇਹ ਜਹਾਜ਼ ਡੁੱਬ ਗਿਆ। ਇਹ ਜਿਹੜੀ ਕੰਪਨੀ ਆ, ਇਹ ਕਾਰਗੋ ਵੈਸਲ ਜੋ ਆਪਰੇਟ ਕਰਦੀ ਹੈ, ਇਸ ਨੂੰ ਰਸ਼ੀਅਨ ਮਿਨਿਸਟਰੀ ਆਫ ਡਿਫੈਂਸ ਓਨ ਕਰਦਾ ਹੈਗਾ ਆ। ਇਹਦੇ ਵਿੱਚ ਟੋਟਲ 16 ਦੇ ਕਰੀਬ ਕਰੂ ਮੈਂਬਰ ਸੀਗੇ। ਸੋ 2 ਜਾਣੇ ਨਹੀਂ ਲੱਭੇ, 14 ਜਾਣਿਆਂ ਨੂੰ ਜੋ ਆ ਰੈਸਕਿਊ ਕਰ ਲਿਆ ਗਿਆ ਹੈਗਾ। ਰਸ਼ੀਆ ਦੀ ਫੋਰਨ ਮਿਨਿਸਟਰੀ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਿ ਸਪੇਨ ਦੇ ਵਿੱਚ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ। ਉਰਸਾ ਮੇਜਰ ਜੋ ਸ਼ਿਪ ਆ, ਇਹ ਰਸ਼ੀਆ ਦੇ ਫਾਰ ਈਸਟ ਪੋਰਟ ਆਫ ਵਲਾਡੀਵੋਸਟਕ ਉੱਥੇ ਜਾ ਰਿਹਾ ਸੀ, ਜਿਹਦੇ ਵਿੱਚ ਕਾਫੀ ਹੈਵੀ ਇਕਵਿਪਮੈਂਟ ਸੀਗਾ, ਮੋਸਟਲੀ ਮਿਲਟਰੀ ਦੇ ਨਾਲ ਰਿਲੇਟਡ, ਜੋ ਕਿ ਬਾਅਦ ਦੇ ਵਿੱਚ ਸੀਰੀਆ ਜਾਣਾ ਸੀ। ਸੋ ਸ਼ਿਪਿੰਗ ਕੰਪਨੀ ਜੋ ਆ, ਉਸ ਨੂੰ ਰਸ਼ੀਅਨ ਮਿਨਿਸਟਰੀ ਆਫ ਡਿਫੈਂਸ ਓਨ ਕਰਦੇ ਆ, ਤੇ ਸ਼ਿਪ ਦਾ ਜਿਹੜਾ ਓਨਰ ਆ, ਓਬਰਨੋ ਲੌਜਿਸਟਿਕਾ ਕਰਕੇ ਨਾਮ ਉਸਦਾ ਦੱਸਿਆ ਗਿਆ ਹੈਗਾ। ਟਰੈਕਿੰਗ ਡਾਟਾ ਨੇ ਦੱਸਿਆ ਵੀ ਸ਼ਿਪ ਜਿਹੜਾ ਆ, ਉਹ ਸੇਂਟ ਪੀਟਰਸਬਰਗ ਤੋਂ ਡਿਪਾਰਟ ਹੋਇਆ ਸੀ, ਤੇ ਉਹ ਤੋਂ ਬਾਅਦ ਅੱਗੇ ਜਾ ਕੇ ਜੋ ਆ ਇਸ 'ਚ ਬਲਾਸਟ ਹੋ ਗਿਆ, ਤੇ ਇਹ ਜਿਹੜਾ ਸ਼ਿਪ ਆ ਉਹ ਡੁੱਬ ਗਿਆ। ਜੁਲਾਈ ਮਹੀਨੇ ਦੇ ਵਿੱਚ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਦੇ ਆਫੀਸ਼ੀਅਲ ਮੈਗੋਮਰਡ ਖੈਂਡੇਵ ਨੇ ਇਹ ਦੱਸਿਆ ਸੀ ਵੀ ਇੱਕ 52 ਸਾਲਾਂ ਓਲਡ ਬਿਜ਼ਨਸਮੈਨ ਇਗਰ, ਉਹ ਉਸਦੀ ਵੀ ਜਿਹੜੀ ਆ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ। ਰਸ਼ੀਆ ਦੀ ਸਿਕਿਉਰਿਟੀ ਏਜੰਸੀ FSB ਨੇ ਕਲੇਮ ਕੀਤਾ ਸੀ ਵੀ ਉਸ ਨੂੰ ਜਿਹੜਾ ਉਹ ਵਾਂਟਡ ਸੀਗਾ ਆਫੀਸ਼ੀਅਲਸ ਨੂੰ ਬਰਾਈਬ ਕਰਨ ਦੇ ਵਿੱਚ। ਸੋ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਰਸ਼ੀਆ ਦੇ ਸ਼ਿਪ ਆ, ਜਿਨ੍ਹਾਂ ਨੂੰ ਗੋਸਟ ਸ਼ਿਪਸ ਕਰਕੇ ਕਿਹਾ ਜਾਂਦਾ ਹੈਗਾ ਆ, ਉਸ ਨੂੰ ਮਾਸਕੋ ਦੀ ਜਿਹੜੀ ਮਿਲਟਰੀ ਆ ਉਹ ਯੂਜ਼ ਕਰਦੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਗੱਲ ਕਰਦੇ ਜਾਈਏ।
ਆਪਾਂ ਨੂੰ ਪਤਾ ਹੈ ਵੀ ਇਸ ਮੌਕੇ ਕ੍ਰਿਸਮਸ ਦਾ ਦਿਨ ਆ ਰਿਹਾ ਹੈ, ਕੱਲ ਨੂੰ, ਅੱਜ ਕ੍ਰਿਸਮਸ ਈਵ ਆ। ਬਹੁਤ ਸਾਰੀ ਦੁਨੀਆ ਟਰੈਵਲ ਕਰਦੀ ਆ। ਆਪਣੇ ਕੈਲੀਫੋਰਨੀਆ ਦੇ ਵਿੱਚ ਅੱਜ ਸਟਾਰਮ ਨੇ ਦਸਤਕ ਦਿੱਤੀ ਆ, ਕਾਫੀ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਹੈ ਤੇ ਉਤਲੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਆ। ਹੈਵੀ ਟਰੈਵਲ ਡੇ ਆ, ਹੈਵੀ ਟਰੈਵਲ ਸੀਜ਼ਨ ਆ, ਤੇ ਕਹਿੰਦੇ ਵੀ ਸਟਾਰਟ ਜਿਹੜਾ ਉਹ ਰਫ ਹੋਇਆ ਆ। ਅਮਰੀਕਨ 에ਅਰਲਾਈਨਸ ਨੂੰ ਆਪਣੀਆਂ ਸਾਰੀਆਂ ਹੀ ਫਲਾਈਟਸ ਆ ਇੱਕ ਟਾਈਮ ਦੇ ਉੱਤੇ ਗਰਾਊਂਡ ਕਰਨੀਆਂ ਪੈ ਗਈਆਂ, ਜਦ ਉਹਨਾਂ ਦੇ ਇੱਕ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆ ਗਈ ਆ। ਫਲਾਈਟ ਅਵੇਅਰ ਦੇ ਮੁਤਾਬਕ 1447 ਜਿਹੜੀਆਂ ਫਲਾਈਟਸ ਆ ਉਹਨਾਂ ਨੂੰ, ਜਿਹੜੀਆਂ ਅਮਰੀਕਾ ਦੇ ਵਿੱਚ ਐਂਟਰ ਜਾਂ ਲੀਵ ਹੋਣੀਆਂ ਸੀ ਅਮਰੀਕਨ 에ਅਰਲਾਈਨਸ ਦੀਆਂ, ਡੋਮੈਸਟਿਕ ਜਿਹੜੀਆਂ ਡੈਸਟੀਨੇਸ਼ਨਸ ਦੇ ਉੱਤੇ ਜਾਂ ਇੰਟਰਨੈਸ਼ਨਲ ਦੇ ਉੱਤੇ, ਉਹਨਾਂ ਨੂੰ ਜਿਹੜਾ ਆ ਉਹ ਡਿਲੇ ਜਿਹੜਾ ਉਹ ਕਰਨਾ ਪਿਆ, ਤੇ 28 ਤਾਂ ਜਿਹੜੀਆਂ ਉਹ ਕੈਂਸਲ ਹੋ ਗਈਆਂ। ਗਵਰਨਮੈਂਟ ਰੈਗੂਲੇਟਰਸ ਨੇ ਹੁਣ ਅਮਰੀਕਨ 에ਅਰਲਾਈਨਸ ਨੂੰ ਦੁਬਾਰਾ, ਅਮਰੀਕਨ ਫਲਾਈਟਸ ਨੂੰ ਜਿਹੜਾ 에ਅਰਬੋਰਨ ਕਰਨ ਦੇ ਲਈ ਦੁਬਾਰਾ ਆਗਿਆ ਜਿਹੜੀ ਉਹ ਦੇ ਦਿੱਤੀ ਹੈਗੀ ਆ। 2 ਸਾਲ ਪਹਿਲਾਂ ਹਰਜੋਤ ਸਿੰਘ ਜੀ, ਸਾਊਥ ਵੈਸਟ ਦਾ ਜਿਹੜਾ ਮੈਲਟ ਡਾਊਨ ਹੋਇਆ ਸੀ ਇਸੇ ਤਰੀਕੇ ਦੇ ਨਾਲ ਟਰੈਵਲ ਸੀਜ਼ਨ ਦੇ ਦੌਰਾਨ, ਤਾਂ ਉਹ ਅਜੇ ਵੀ ਲੋਕਾਂ ਨੂੰ ਜਿਹੜਾ ਉਸਦਾ ਚੇਤਾ ਨਹੀਂ ਭੁੱਲਿਆ ਹੈਗਾ। ਸੋ ਏਵੀਏਸ਼ਨ ਐਨਾਲਿਟਿਕਸ ਕੰਪਨੀ ਜਿਹੜੀ ਆ ਸਿਰੀਕਮ, ਉਹ ਦੱਸਦੇ ਨੇ ਜਿਹੜਾ DFW, ਡੈਲਸ ਫੋਰਟ ਵਰਥ, ਸ਼ਾਰਲਟ ਨਾਰਥ ਕੈਰੋਲੀਨਾ, ਇਹਨਾਂ 2 ਜਿਹੜੇ 에ਅਰਪੋਰਟਸ ਦੇ ਉੱਤੇ ਸਭ ਤੋਂ ਜ਼ਿਆਦੀਆਂ ਜਿਹੜੀਆਂ ਡਿਲੇਜ਼ ਆ ਉਸ ਦਾ ਸਾਹਮਣਾ ਕਰਨਾ ਪਿਆ। ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ ਤੇ ਮਿਆਮੀ ਦੇ ਵਿੱਚ ਵੀ ਜਿਹੜੀਆਂ ਆ ਕਾਫੀ ਲੋਕਾਂ ਨੂੰ ਇਸ ਡਿਲੇ ਦਾ, ਇਸ ਟਰੈਵਲ ਡੇ ਦੇ ਉੱਤੇ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਬਿਲਕੁਲ, ਰਿਊਟਰਸ ਰਿਪੋਰਟ ਕਰ ਰਿਹਾ ਵੀ ਅਮਰੀਕਨ 에ਅਰਲਾਈਨ ਨੇ ਦੁਬਾਰਾ ਕੀ ਜਿਹੜੀਆਂ ਫਲਾਈਟਸ ਆ ਉਹ ਸ਼ੁਰੂ ਕਰ ਦਿੱਤੀਆਂ ਆ। ਪਹਿਲਾਂ ਗਰਾਊਂਡ ਕੀਤੀਆਂ ਗਈਆਂ ਸੀ, ਕੁਝ ਘੰਟੇ ਗਰਾਊਂਡ ਰਹੀਆਂ। ਕਾਰਨ ਉਹਦੇ ਵਿੱਚ ਜਿਹੜਾ ਗਲਿਚ ਦੱਸਿਆ ਗਿਆ ਹੈਗਾ ਸਿਸਟਮ ਦੇ ਵਿੱਚ, ਇੱਕ ਬੈਂਡਰ ਟੈਕਨੋਲੋਜੀ ਨੇ ਜੋ ਪੂਰੀ ਡਿਟੇਲ ਦੱਸੀ ਹੈਗੀ ਆ ਕਿਸ ਹਿਸਾਬ ਦੇ ਨਾਲ ਜੋ ਟੈਕਨੀਕਲ ਗਲਿਚ ਉਹਦੇ ਵਿੱਚ ਆਇਆ ਸੀ, ਤੇ ਜਿਹਦੇ ਕਰਕੇ ਹਜ਼ਾਰਾਂ ਹੀ ਫਲਾਈਟਸ ਕ੍ਰਿਸਮਸ ਈਵ ਵਾਲੇ ਦਿਨ ਜੋ ਉਹ ਡਿਸਟਰਬਡ ਹੋਈਆਂ ਹੈਗੀਆਂ। ਤੇ ਇਹ ਕਹਿੰਦੇ ਵੀ ਵਨ ਆਫ ਦਾ ਬਿਜ਼ੀਐਸਟ ਪੀਰੀਅਡ ਆਫ ਦਾ ਈਅਰ ਹੁੰਦਾ ਹੈਗਾ ਜੀ ਬਿਲਕੁਲ। ਇਸ ਟਰੈਵਲ ਪੀਰੀਅਡ ਦੇ ਵਿੱਚ ਕਹਿੰਦੇ ਵੀ ਇਹ ਹਫ਼ਤਿਆਂ ਬੱਧੀ ਜਿੱਦਾਂ ਉੱਦਾਂ ਇਹ ਟਰੈਵਲ ਪੀਰੀਅਡ ਓਵਰਆਲ ਚੱਲਦਾ ਆ, ਕਿਉਂਕਿ ਬੱਚਿਆਂ ਦੀਆਂ ਵੀ ਛੁੱਟੀਆਂ ਹੁੰਦੀਆਂ ਆ, ਨਾਲ ਹੀ ਵਿੰਟਰ ਸਟਾਰਮ ਜਿਹੜੇ ਆ ਉਹ ਵੀ ਚੱਲ ਰਹੇ ਹੁੰਦੇ ਆ, ਸਨੋ ਦਾ ਵੀ ਮਾਹੌਲ ਜਿਹੜਾ ਉਹ ਬਣ ਰਿਹਾ ਹੁੰਦਾ, ਕਾਫੀ ਹੈਕਟਿਕ ਡੇ ਹੁੰਦਾ ਆ। ਤੇ ਜਦੋਂ ਕੋਈ ਇਦਾਂ ਦਾ ਟੈਕਨੀਕਲ ਗਲਿਚ ਆ ਜਾਵੇ ਤਾਂ ਆਮ ਲੋਕਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ। ਕਹਿੰਦੇ ਵੀ ਇਹ ਹੌਲੀ ਹੌਲੀ ਸਨੋਬਾਲ, ਇਹ ਮੈਸਿਵ ਡਿਸਟਰਪਸ਼ਨ ਦੇ ਵਿੱਚ ਤਬਦੀਲ ਹੋ ਜਾਂਦਾ ਆ। ਉਹ ਦਸੰਬਰ 2022 ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਦੋਂ 20 ਲੱਖ ਲੋਕ 에ਅਰਪੋਰਟਾਂ ਦੇ ਉੱਤੇ ਉਦੋਂ ਫਸ ਗਏ ਸੀ, ਜਦੋਂ ਸਾਊਥ ਵੈਸਟ 에ਅਰਲਾਈਨਸ ਦਾ ਜਿਹੜਾ ਟੋਟਲ ਮੈਲਟਡਾਊਨ ਹੋਇਆ ਸੀ। ਇਸੇ ਤਰੀਕੇ ਦੇ ਨਾਲ ਡੈਲਟਾ 에ਅਰਲਾਈਨਸ ਦਾ ਵੀ ਇੱਕ ਵਾਰੀ ਇਸ ਤਰੀਕੇ ਦੇ ਨਾਲ ਹੋਇਆ ਸੀ। ਕਰਾਊਡ ਸਟ੍ਰਾਈਕ ਕੰਪਨੀ ਦਾ ਚੇਤਾ ਹੋਣਾ ਸਭ ਨੂੰ, ਜਿਹੜਾ ਸਰਵਰਸ ਦੀ ਅਪਡੇਟ ਤੋਂ ਬਾਅਦ ਉਹ ਸਾਰਾ ਕੁਝ ਕੰਪਿਊਟਰ ਚੱਲਣੇ ਬੰਦ ਹੋ ਗਏ ਸੀ, ਤਾਂ ਉਦੋਂ ਦੁਨੀਆ ਭਰ ਦੇ ਵਿੱਚ ਇਸ ਦਾ ਇੱਕ ਵੱਡਾ ਜਿਹੜਾ ਆ ਅਸਰ ਪਿਆ ਸੀ। ਹੌਲੀਡੇ ਸੀਜ਼ਨ ਦੇ ਦੌਰਾਨ ਜ਼ਿਆਦਾਤਰ ਫਲਾਈਟ ਸਾਰੀਆਂ ਸੋਲਡ ਆਊਟ ਹੁੰਦੀਆਂ ਨੇ, ਤੇ ਜਦੋਂ ਉਹਦੇ ਵਿੱਚ ਡਿਲੇ ਆਉਂਦਾ ਆ ਤੇ ਫਿਰ ਅੱਗੇ ਤੋਂ ਅੱਗੇ ਜਿਹੜਾ ਡੋਮੀਨੋ ਇਫੈਕਟ ਆ ਉਸ ਦਾ ਸਾਹਮਣਾ ਸਾਰਿਆਂ ਨੂੰ ਜਿਹੜਾ ਉਹ ਕਰਨਾ ਪੈਂਦਾ ਆ। ਤੇ ਪ੍ਰੋਬਲਮ ਇਹ ਵੀ ਹੁੰਦੀ ਹੈ ਹਰਜੋਤ ਸਿੰਘ ਜੀ, ਹਰ ਇੱਕ ਨੇ ਘਰੋਂ ਘਰੀ ਪਹੁੰਚਣ ਦੀ ਕਰਨੀ ਹੁੰਦੀ ਆ, ਤੇ ਵੈਸੇ ਵੀ ਕ੍ਰਿਸਮਸ ਵਾਲੇ ਦਿਨ ਜੇ ਕੋਈ ਪਹੁੰਚਦਾ ਆ ਉਦੋਂ ਤਕਰੀਬਨ ਸਾਰੀਆਂ ਚੀਜ਼ਾਂ ਬੰਦ ਹੁੰਦੀਆਂ, ਛੁੱਟੀਆਂ ਹੁੰਦੀਆਂ ਆ, ਤੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੋਂ ਜਿਹੜਾ ਉਹ ਵਾਂਝੇ ਰਹਿਣਾ ਪੈ ਸਕਦਾ ਹੈ ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਕਹਿੰਦੇ H1B ਵੀਜ਼ੇ ਨੂੰ ਲੈ ਕੇ ਜਿਹੜੇ ਵਰਕ ਵੀਜ਼ਾ ਆ, ਅੱਜ NPR ਨੇ ਰਿਪੋਰਟ ਛਾਪੀ ਆ, ਉਹਨਾਂ ਦੀ ਕਾਫੀ ਅਨਸਰਟਨਟੀ ਹੈਗੀ ਆ ਟਰੰਪ ਹੋਣਾ ਦੀ ਸੈਕੰਡ ਟਰਮ ਦੇ ਵਿੱਚ। ਕਹਿੰਦੇ ਦਾ ਪਰਫੈਕਟ ਮੈਸ਼ਡ ਪੋਟੈਟੋ। ਸਾਇੰਟੀਫਿਕ ਰਿਸਰਚ ਤੇ US ਯੂਜ਼ਲੀ ਜਿਹੜੇ ਫੋਰਨ ਬੋਰਨ ਸਾਇੰਟਿਸਟ ਆ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਆ। ਘੱਟੋ ਘੱਟ ਉਹ 500,000 ਨੰਬਰ ਬਣਦਾ ਹੈਗਾ ਜਿਹੜੇ ਟੈਂਪਰੇਰੀ ਵੀਜ਼ਾ ਦੇ ਉੱਤੇ ਹੈਗੇ ਆ, ਵੱਖ-ਵੱਖ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਕੰਮ ਕਰਦੇ ਹੈਗੇ ਆ ਜੀ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਦੀ ਜਿਹੜੀ ਪਹਿਲੀ ਟਰਮ ਸੀ, ਉਸ ਟਾਈਮ ਉਹਨਾਂ ਨੇ ਕਾਫੀ ਵੀਜ਼ਾ ਇਹ ਹਾਰਡ ਕਰ ਦਿੱਤਾ ਸੀ ਲੋਕਾਂ ਨੂੰ ਲੈਣ ਲਈ, ਤੇ ਹੁਣ ਕਹਿੰਦੇ ਉਹਨਾਂ ਦੀ ਸੈਕੰਡ ਟਰਮ ਦੇ ਵਿੱਚ ਹੋਰ ਵੀ ਜਿਹੜਾ ਹਾਰਡ ਹੋਊਗਾ। ਇੱਕ ਟਾਈਮ ਤਾਂ ਇਹ ਹੋਇਆ ਸੀ 2020 ਚ ਜਦੋਂ ਉਹ ਜਾਣ ਵਾਲੇ ਸੀ, ਤੇ ਉਹਨਾਂ ਨੇ H1B ਵੀਜ਼ੇ ਦੇ ਉੱਤੇ ਟੈਂਪਰੇਰੀ ਸਸਪੈਂਸ਼ਨ ਵੀ ਲਾਤੀ ਸੀ
ਬਾਅਦ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਰਿਵਰਸ ਕੀਤਾ ਸੀਗਾ। ਬਹੁਤ ਸਾਰੀਆਂ ਫਾਰਮ ਜਿਸ ਤਰ੍ਹਾਂ ਬਾਕਸ ਵਗੈਰਾ ਆ ਉਹ ਹੁਣ ਜੋ ਆਪਣਾ ਕੇਸ ਆ ਉਹ ਪ੍ਰੈਜ਼ੈਂਟ ਕਰ ਰਹੇ ਹੈਗੇ ਆ। ਲੋਨ ਮਸਕ ਦੇ ਕੋਲ ਵੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਾਰੇ ਜਿਹੜਾ ਆਉਣ ਵਾਲਾ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਕੋਲ, ਵੀ ਇਹ ਇੱਕ ਬਹੁਤ ਵੱਡਾ ਸੈਕਟਰ ਆ। ਇਹ ਤੋਂ ਬਿਨਾਂ ਜਿਹੜਾ ਅਮਰੀਕਾ ਆ ਉਹ ਗਲੋਬਲੀ ਕੰਪੀਟ ਨਹੀਂ ਕਰ ਸਕਦਾ ਤੇ ਸਾਨੂੰ ਇਸ ਨੂੰ ਇਦਾਂ ਹੀ ਕੰਟੀਨਿਊ ਰੱਖਣਾ ਚਾਹੀਦਾ ਹੈਗਾ ਆ। ਇਹਦੇ ਨਾਲ ਕਹਿੰਦੇ ਵੀ ਇਹ ਇੱਕ ਤਰ੍ਹਾਂ ਦਾ ਸੀਕ੍ਰੇਟ ਵੈਪਨ ਹੈਗਾ ਜੋ ਕਿ ਯੂਨੀਵਰਸਿਟੀਜ਼ ਤੇ ਟੈਕ ਕੰਪਨੀਜ਼ ਯੂਜ਼ ਕਰਦੀਆਂ ਹੈਗੀਆਂ ਆ ਲੋਕਾਂ ਨੂੰ ਹਾਇਰ ਕਰਨ ਦੇ ਲਈ, ਜਿਹੜਾ ਟੌਪ ਦਾ ਟੈਲੈਂਟ ਹੁੰਦਾ ਪੂਰੀ ਦੁਨੀਆ ਦੇ ਵਿੱਚੋਂ, ਅਰਾਊਂਡ ਦਾ ਵਰਲਡ। ਸੋ H1 ਨੂੰ ਲੈ ਕੇ ਜਿੱਥੇ ਇੱਕ ਤੁਸੀਂ ਪਿਛਲੇ ਵੀਕ ਜੇ ਤਿਰਕੀਆਣਾ ਉਹਨਾਂ ਦਾ ਸ਼ੋਅ ਸੁਣਿਆ ਹੀ ਹੋਣਾ, ਪੋਲੀਟੀਕਲ ਅਸਾਈਲਮ ਨੂੰ ਲੈ ਕੇ ਲੋਕ ਕਾਫੀ ਚਿੰਤਾ ਦੇ ਵਿੱਚ ਆ ਵੀ ਕੀ ਬਣੂਗਾ। ਤੇ H1B ਵਰਕਰਸ ਜਿਹੜੇ ਹੈਗੇ ਆ ਉਹ ਵੀ ਕਾਫੀ ਫਿਕਰ ਦੇ ਵਿੱਚ ਹੈਗੇ ਆ ਵੀ ਆਉਣ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਉੱਤੇ ਕੀ ਅਸਰ ਪਾਊਗਾ। ਜੀ ਬਿਲਕੁਲ। ਸੋ ਅਸਰ ਤਾਂ ਜਿਹੜਾ ਉਹ ਪੈ ਰਿਹਾ ਹੁਣ। ਜਿੱਦਾਂ ਤੁਸੀਂ ਦੱਸਦੇ ਹੁੰਦੇ ਆ ਵੀ ਸਿਲੀਕਨ ਵੈਲੀ ਵਾਲੇ ਕਾਫੀ ਜ਼ਿਆਦਾ ਇਹਨਾਂ ਦੇ ਨਾਲ ਨੇ, ਪਰ ਸਿਲੀਕਨ ਵੈਲੀ ਨੂੰ ਸਭ ਤੋਂ ਜ਼ਿਆਦਾ H1B ਵੀਜ਼ੇ ਦੀ ਜ਼ਰੂਰਤ ਆ। ਤੇ ਉਹਨਾਂ ਦੇ ਹੁੰਦੇ ਹੋਏ ਵੀ ਜੇ H1B ਵੀਜ਼ੇ ਦੇ ਉੱਤੇ ਜ਼ਿਆਦਾ ਕਰਦੇ ਆ ਤਾਂ ਫਿਰ ਉਹਨਾਂ ਕੰਪਨੀਆਂ ਦੇ ਲਈ ਵੀ ਬੜੀ ਇੱਕ ਵੱਡੀ ਮੁਸ਼ਕਿਲ ਹੁੰਦੀ ਆ। H1B ਇਸੇ ਲਈ ਕੰਪਨੀਆਂ ਕਰਦੀਆਂ, ਇੱਕ ਤਾਂ ਚਲੋ ਉਹਨਾਂ ਨੂੰ ਇੱਥੇ ਦੇ ਹਿਸਾਬ ਦੇ ਨਾਲ ਪੂਰੀ ਪੇ ਜਿਹੜੀ ਉਹ ਉਹਨਾਂ ਨੂੰ ਥੋੜੀ ਘੱਟ ਜਿਹੜੀ ਆ ਉਹ ਹੁੰਦੀ ਆ। ਫਿਰ ਵੀ ਉਹਦਾ ਬੈਂਚਮਾਰਕ ਉਹਨਾਂ ਨੇ ਰੱਖਿਆ ਹੈਗਾ, ਪਰ ਸਟਿਲ ਅਮਰੀਕਨ ਬੋਰਨ ਵਾਲੇ ਨੂੰ ਲੈ ਕੇ ਅਮਰੀਕਨ ਸਿਟੀਜ਼ਨ ਤੇ ਨਾਲੋਂ ਥੋੜੀ ਘੱਟ ਦੇ ਵਿੱਚ ਜਿਹੜਾ ਹੋ ਜਾਂਦਾ ਆ। ਦੂਜਾ ਹੁਣ ਜੇ H1B ਨਾ ਹੋਵੇ, ਅਮਰੀਕਾ ਦੇ ਲੋਕ ਆਪਾਂ ਨੂੰ ਪਤਾ ਹੀ ਆ ਕਿੰਨਾ ਕੁ ਪੜ੍ਹਾਈ ਜਿਹੜੀ ਇੱਥੇ ਕਰਦੇ ਆ, ਉਹ ਤੋਂ ਬਗੈਰ ਇਹਨਾਂ ਦਾ ਸਰਦਾ ਵੀ ਨਹੀਂ ਆ। ਬਹੁਤ ਸਾਰੇ ਜਿਹੜੇ ਸਿਲੀਕਨ ਵੈਲੀ ਦੇ ਵਿੱਚ ਇਨਵੈਸਟਰ ਨੇ, ਵੈਂਚਰ ਕੈਪੀਟਲਿਸਟ ਨੇ, ਲੀਡਰਸ ਨੇ ਜਾਂ ਇਹਨਾਂ ਦੇ CEOs ਨੇ, ਉਹ ਇਸ ਨੂੰ ਜੀਨੀਅਸ ਵੀਜ਼ਾ ਵੀ ਜਿਹੜਾ ਉਹ ਗਰਦਾਨਦੇ ਨੇ, ਕਹਿੰਦੇ ਨੇ, ਕਿਉਂਕਿ ਕਹਿੰਦੇ ਵੀ ਇਹ ਤੋਂ ਬਗੈਰ ਸਾਡੀਆਂ ਕੰਪਨੀਆਂ ਦੇ ਵਿੱਚ ਚਾਹੇ R&D ਦਾ ਗੱਲ ਹੋਵੇ, ਚਾਹੇ ਆਮ ਜਿਹੜਾ ਕੰਮ ਕਰਨਾ ਹੋਵੇ, ਉਹ ਕੰਮ ਜਿਹੜਾ ਕਰਨਾ ਕਾਫੀ ਜ਼ਿਆਦਾ ਔਖਾ ਬਣ ਜਾਂਦਾ ਆ। ਅਮਰੀਕਨਸ ਦਾ ਜਿਹੜਾ ਰੁਝਾਨ STEM ਦੇ ਵਿੱਚ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਦੇ ਵਿੱਚ ਘੱਟ ਹੈਗਾ ਆ। ਤੇ ਬਾਹਰਲੇ ਮੁਲਕਾਂ ਦੇ ਜਿਹੜੇ ਪੜ੍ਹੇ ਹੋਏ ਨੌਜਵਾਨ ਨੇ, ਮੁੰਡੇ ਕੁੜੀਆਂ ਨੇ, ਉਹ ਇੱਥੇ ਆ ਕੇ ਸੈਟਲ ਵੀ ਹੁੰਦੇ ਨੇ ਤੇ ਆ ਕੇ ਕੰਪਨੀਆਂ ਨੂੰ ਅੱਗੇ ਵੀ ਵਧਾਉਂਦੇ ਆ। ਉਹ ਇੱਕ ਡਿਫਰੈਂਟ ਸਟੋਰੀ ਆ ਵੀ H1B ਦੇ ਉੱਤੇ ਕਿਸੇ ਦੇ ਲਈ ਪੱਕੇ ਹੋਣ ਦੇ ਲਈ ਕਾਫੀ ਲੰਮਾ ਅਰਸਾ, ਦਹਾਕਿਆਂ ਬੱਧੀ ਜਿਹੜੇ ਉਹ ਲੱਗ ਜਾਂਦੇ ਨੇ। ਸੋ ਇਹ ਜਿਹੜੀ ਜ਼ਰੂਰ ਇਸ ਟਾਈਮ ਸਥਿਤੀ ਬਣੀ ਆ। ਪਰ ਜੇ ਟਰੰਪ ਹੁਣਾਂ ਨੇ ਇਸ ਦੇ ਉੱਤੇ ਵੀ ਜਿਹੜੀ ਜ਼ਿਆਦਾ ਨਕੇਲ ਕੱਸਦੇ ਆ, ਜੋ ਕਿ ਲੱਗਦਾ ਆ, ਕਿਉਂਕਿ ਉਹ ਕਹਿੰਦੇ ਆ ਵੀ ਅਮਰੀਕਨਸ ਜੌਬਸ ਜਿਹੜੀਆਂ ਇਹਦੇ ਕਰਕੇ ਖਤਰੇ 'ਚ ਆ, ਅਮਰੀਕਨਸ ਨੂੰ ਜਿਹੜੀਆਂ ਜੌਬ ਨਹੀਂ ਦਿੰਦੇ। ਤੇ H1B ਦੀ ਆੜ ਦੇ ਵਿੱਚ ਕਈ ਕੰਪਨੀਆਂ ਜਿਹੜੀਆਂ ਆ ਉਹ ਜਾਣ ਬੁੱਝ ਕੇ ਅਮਰੀਕਨਸ ਨੂੰ ਕਿਨਾਰੇ ਵੀ ਕਰਦੀਆਂ ਆ। ਇਹ ਟਰੰਪ ਹੁਣਾਂ ਦਾ ਕਹਿਣਾ ਆ। ਸੋ H1B ਵਾਲੇ ਤੇ ਸਿਲੀਕਨ ਵੈਲੀ ਵਾਲੇ ਵੀ ਇਸ ਟਾਈਮ ਦੁਬਿਧਾ ਦੇ ਵਿੱਚ ਫਸੇ ਹੋਣਗੇ ਵੀ ਅੱਗੇ ਇਹਨਾਂ ਦਾ ਬਣਨਾ ਕੀ ਹੈਗਾ ਆ। ਅਗਲੀ ਖਬਰ ਜਿਹੜੀ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਸੰਬੰਧਿਤ ਆ। NPR ਨੇ ਅੱਜ ਉਹਦੇ ਬਾਬਤ ਵੀ ਸਟੋਰੀ ਰਨ ਕੀਤੀ ਹੈਗੀ ਆ ਵੀ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਮੈਕਸੀਕੋ ਤੋਂ ਜਿਹੜਾ ਸਮਾਨ ਆਉਂਦਾ ਆ ਉਹਦੇ ਉੱਤੇ ਜੇ ਟੈਰਿਫ ਲਾਉਂਦੇ ਆ 25%, ਉਹਦੇ ਨਾਲ ਆਮ ਲੋਕ ਜਿਹੜੇ ਅਮਰੀਕਾ ਦੇ ਵਿੱਚ ਆ ਉਹਨਾਂ ਨੂੰ ਕਿੰਨਾ ਕੁ ਅਸਰ ਪਊਗਾ। ਕਹਿੰਦੇ 90% ਐਵਾਕਾਡੋਸ ਜੋ ਅਮਰੀਕਾ ਦੇ ਵਿੱਚ ਲੋਕ ਖਾਂਦੇ ਹੈਗੇ ਆ ਉਹ ਮੈਕਸੀਕੋ ਤੋਂ ਆਉਂਦੇ ਆ। ਤੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ 25% ਟੈਰਿਫ ਇੰਪੋਜ਼ ਕਰਨ ਦੀ ਗੱਲ ਕੀਤੀ ਆ ਮੈਕਸੀਕਨ ਇੰਪੋਰਟਸ ਦੇ ਉੱਤੇ। ਇਹ ਹਜੇ ਕਲੀਅਰ ਨਹੀਂ ਪਈ ਇੰਪਲੀਮੈਂਟ ਕਿੱਦਾਂ ਕੀਤਾ ਜਾਊਗਾ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਹੋਊਗੀ। ਪਰ ਕਹਿੰਦੇ ਵੀ ਜੇ 25% ਜਿਹੜਾ ਟੈਰਿਫ ਲਾਇਆ ਜਾਂਦਾ ਤਾਂ ਐਵਾਕਾਡੋਸ ਦੀ ਪ੍ਰਾਈਸ ਵੀ 25% ਦੇ ਕਰੀਬ ਉੱਪਰ ਚਲੇ ਜਾਊਗੀ। ਡੇਵਿਡ ਔਰਟੇਗਾ ਇੱਕ ਫੂਡ ਇਕੋਨੋਮਿਸਟ ਹੈਗੇ ਆ NPR ਦੇ ਮੁਤਾਬਕ। ਤੇ ਮੈਕਸੀਕੋ ਕਹਿੰਦੇ ਭਈ ਵਨ ਆਫ ਦਾ ਲਾਰਜੈਸਟ ਫੋਰਨ ਸਪਲਾਇਰ ਆ ਫਰੂਟਸ ਦਾ ਤੇ ਵੈਜੀਟੇਬਲਸ ਦਾ ਜੋ ਅਮਰੀਕਾ ਦੇ ਵਿੱਚ ਆਉਂਦੀਆਂ ਹੈਗੀਆਂ। ਮੈਕਸੀਕੋ ਦਾ ਜਿਹੜਾ ਮੌਸਮ ਹੈਗਾ ਆ ਉਹ ਈਅਰ ਰਾਉਂਡ ਪ੍ਰੋਡਕਸ਼ਨ ਐਵਾਕਾਡੋਸ ਦੀ ਜਿਹੜਾ ਕਰਦਾ ਹੈਗਾ ਤੇ ਪ੍ਰੋਡਿਊਸਰਸ ਜਿਹੜੇ ਉੱਥੇ ਆ ਉਹਨਾਂ ਨੂੰ ਚੀਪ ਲੇਬਰ ਮਿਲਦੀ ਆ। ਸੋ ਮੈਕਸੀਕੋ ਦੇ ਵਿੱਚ ਲੇਬਰ ਬੜੀ ਚੀਪ ਆ ਤੇ ਦੂਸਰਾ ਕਹਿੰਦੇ ਮੌਸਮ ਇਦਾਂ ਦਾ ਵੀ ਸਾਰਾ ਸਾਲ ਐਵਾਕਾਡੋਸ ਉੱਥੇ ਪ੍ਰੋਡਿਊਸ ਹੁੰਦੇ ਹੈਗੇ ਆ। ਤੇ ਐਵਾਕਾਡੋ ਇੰਡਸਟਰੀ ਨੂੰ ਹੁਣ ਇੱਕ ਚੈਲੰਜ ਵੀ ਹੈਗਾ ਕਿਉਂਕਿ ਕਲਾਈਮੇਟ ਚੇਂਜ ਵੀ ਹੋ ਰਿਹਾ ਹੈਗਾ ਤੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਚਾਹੀਦਾ ਹੈਗਾ ਗਰੋ ਕਰਨ ਦੇ ਲਈ। ਤੇ ਜੇ ਉੱਪਰੋਂ ਟੈਰਿਫ ਲੱਗਦਾ ਹੈਗਾ ਸੋ ਅਲਟੀਮੇਟਲੀ
ਜੋ ਆਪਾਂ ਐਵਾਕਾਡੋਸ ਖਾਂਦੇ ਹੈਗੇ ਆ ਉਹਦੇ ਉੱਤੇ ਵੀ ਜਿਹੜਾ ਕੀਮਤਾਂ ਤੇ ਅਸਰ ਪਊਗਾ। ਜੀ ਬਿਲਕੁਲ, ਅੱਜ ਖਾਣਾ ਐਵਾਕਾਡੋ ਵਾਲਾ ਟੋਸਟ, ਸਵਾਦ ਲੈ ਲਓ ਜਿਨ੍ਹਾਂ ਨੇ ਹੁਣ ਖਾਣੇ ਆ, ਬਾਅਦ 'ਚ ਪਤਾ ਨਹੀਂ ਇਹ ਮਿਲਣੇ ਆ ਜਾਂ ਨਹੀਂ ਮਿਲਣੇ। ਇਹ ਜਿਹੜੀਆਂ ਚੀਜ਼ਾਂ ਆ ਆਨੰਦ ਲੈਣ ਵਾਲੀ ਗੱਲ ਬਣੀ ਪਈ ਆ। ਉੱਧਰ ਟਰੰਪ ਹੁਣਾਂ ਨੇ ਯੂਰਪ ਨੂੰ ਵੀ ਡਰਾ ਕੇ ਰੱਖਿਆ ਆ। ਆਏ ਅਜੇ ਹੈ ਨਹੀਂ ਆ, ਅਜੇ ਟੈਰਿਫ ਦਾ ਰੌਲਾ ਜਿਹੜਾ ਇਹਨਾਂ ਨੇ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਪਾਤਾ ਆ। ਇਹ ਓਵਰਆਲ ਕਿੱਦਾਂ ਦਾ ਅਸਰ ਪਾਊਗਾ ਇਹਨਾਂ ਦੀ ਟੋਟਲ ਲੀਡਰਸ਼ਿਪ ਦੇ ਉੱਤੇ ਤੇ ਅਮਰੀਕਾ ਦੇ ਜਿਹੜੇ ਰਿਸ਼ਤਿਆਂ ਨੂੰ ਲੈ ਕੇ ਬਾਕੀ ਮੁਲਕਾਂ ਨਾਲ, ਉਹ ਦੇਖਣ ਵਾਲੀ ਗੱਲ ਆ। ਪਰ ਸਾਰੇ ਮੁਲਕਾਂ ਦੇ ਵਿੱਚ ਦੱਬੀ ਸੁਰ ਦੇ ਵਿੱਚ ਜਾਂ ਕਹਿ ਲਓ ਵੀ ਉੱਚੀ ਸੁਰ ਦੇ ਵਿੱਚ ਚਰਚਾ ਤਾਂ ਜਿਹੜੀ ਉਹ ਚੱਲ ਰਹੀ ਆ ਵੀ ਭਾਈ ਸਾਡੇ ਸਮਾਨ ਦੇ ਉੱਤੇ ਹੁਣ ਜਿਹੜਾ ਟੈਰਿਫ ਆ, ਟੈਕਸ ਆ, ਉਹ ਵਾਧੂ ਲੱਗ ਸਕਦਾ ਹੈਗਾ ਆ। ਪ੍ਰੈਜ਼ੀਡੈਂਟ ਲਾਈਕ ਡੋਨਲਡ ਟਰੰਪ ਨੇ ਬੀਤੇ ਸ਼ੁੱਕਰਵਾਰ ਇਹ ਆਖਿਆ ਸੀਗਾ ਵੀ ਜਿਹੜੀਆਂ 27 ਕੰਟਰੀਜ਼ ਜਿਹੜੀਆਂ ਯੂਰਪੀਅਨ ਸੰਘ ਦੇ ਵਿੱਚ ਆਉਂਦੀਆਂ, ਯੂਰਪੀਅਨ ਯੂਨੀਅਨ 'ਚ ਆਉਂਦੀਆਂ ਆ, ਉਹਨਾਂ ਨੂੰ ਜਿਹੜਾ ਟ੍ਰੇਡ ਪਾਰਟਨਰਸ ਉਹ ਵਾਲੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੂੰ ਇਹਨਾਂ ਨੇ ਟੈਰਿਫਸ ਦੇ ਨਾਲ ਡਰਾਇਆ ਹੈਗਾ ਆ। ਕਹਿੰਦੇ ਵੀ ਬਸ਼ਰਤੇ ਆ ਵੀ ਅਸੀਂ ਟੈਰਿਫ ਨਹੀਂ ਲਾਵਾਂਗੇ ਜੇ ਤੁਸੀਂ ਯੂਐਸ ਦਾ ਜਿਹੜਾ ਸਮਾਨ ਆ ਉਸ ਨੂੰ ਇੰਪੋਰਟ ਹੋਰ ਜ਼ਿਆਦਾ ਕਰੋ। ਕਹਿੰਦੇ ਵੀ ਮੈਂ ਆਲਰੇਡੀ ਯੂਰਪੀਅਨ ਯੂਨੀਅਨ ਨੂੰ ਦੱਸ ਦਿੱਤਾ ਆ ਵੀ ਆਪਣੇ ਜਿਹੜੇ ਟ੍ਰੇਡ ਦੇ ਵਿੱਚ ਡੈਫਿਸਿਟ ਬਹੁਤ ਜ਼ਿਆਦਾ ਆ, ਅਸੀਂ ਸਮਾਨ ਤੁਹਾਡਾ ਜ਼ਿਆਦਾ ਖਰੀਦਦੇ ਆ ਤੇ ਤੁਸੀਂ ਸਾਡਾ ਸਮਾਨ ਘੱਟ ਖਰੀਦਦੇ ਹੈਗੇ ਆ, ਤੇ ਇਸ ਲਈ ਕਹਿੰਦੇ ਵੀ ਹੋਰ ਕੋਈ ਚਾਰਾ ਨਹੀਂ, ਫਿਰ ਟੈਰਿਫਸ ਆਲ ਦਾ ਵੇ। ਰਾਤ ਨੂੰ 1 ਵਜੇ ਕਹਿੰਦੇ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਵੇਰੇ ਉੱਠਦੇ ਲੀਡਰਾਂ ਦੀ ਜਿਹੜੀ ਕਹਿੰਦੇ ਆ ਨੀਂਦ ਉਡਾ ਦਿੱਤੀ ਸੀਗੀ। 2023 ਦੇ ਵਿੱਚ ਯੂਐਸ ਦਾ ਜਿਹੜਾ ਟ੍ਰੇਡ ਇੰਬੈਲੈਂਸ ਯੂਰਪੀਅਨ ਸੰਘ ਦੇ ਨਾਲ ਆ ਉਹ $209 ਬਿਲੀਅਨ ਦਾ ਸੀ। ਸੈਂਸਸ ਬਿਊਰੋ ਦਾ ਜਿਹੜਾ ਆંકੜਾ ਦੱਸਦਾ ਆ। $576 ਬਿਲੀਅਨ ਦਾ ਜਿਹੜਾ ਇੰਪੋਰਟ ਯੂਰਪ ਤੋਂ ਕੀਤਾ ਜਾਂਦਾ ਆ ਤੇ $367 ਬਿਲੀਅਨ ਦਾ ਸਮਾਨ ਇੱਥੋਂ ਯੂਰਪ ਨੂੰ ਜਾਂਦਾ ਹੈਗਾ ਆ। ਟਰੰਪ ਉਹਨਾਂ ਦੀ ਟ੍ਰਾਂਜੀਸ਼ਨ ਟੀਮ ਨੇ ਅਜੇ ਇਹ ਨਹੀਂ ਉਹ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਵੀ ਇਸ ਮੈਸੇਜ ਦੇ ਵਿੱਚ ਪੂਰੀ ਕਲੈਰਿਟੀ ਕੀ ਹੈਗੀ ਆ, ਜਾਂ ਇਹ ਬਲੰਟਨੈਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਨੰਗੇ ਧੜ ਹੋ ਕੇ ਇਹਨਾਂ ਨੇ ਜਿਹੜੀਆਂ ਚੀਜ਼ਾਂ ਕਹੀਆਂ ਟੈਰਿਫਸ ਦੀਆਂ ਉਹ ਕੀ ਹੋਣਗੀਆਂ। ਕੈਨੇਡਾ ਤੇ ਮੈਕਸੀਕੋ ਦੇ ਵਿੱਚ ਪਹਿਲਾਂ ਹੀ ਜਿਹੜੀ ਆ ਇਹ ਰੌਲਾ ਰੱਪਾ ਪਿਆ ਆ ਵੀ ਜੇ ਟੈਰਿਫ ਵੱਧਦੇ ਆ ਤਾਂ ਅੱਗੇ ਕੀ ਜਿਹੜਾ ਉਹ ਬਣਨਾ ਆ। ਨੈਚੁਰਲ ਗੈਸ ਤੇ ਤੇਲ ਜ਼ਿਆਦਾ ਖਰੀਦਣ ਦੀ ਗੱਲ ਟਰੰਪ ਹੁਣਾਂ ਨੇ ਯੂਰਪੀਅਨ ਸੰਘ ਨੂੰ ਆਖੀ ਆ। ਯੂਰਪੀਅਨ ਸੰਘ ਦੇ ਬਹੁਤ ਸਾਰੇ ਮੁਲਕ ਰਸ਼ੀਆ ਦੇ ਤੇਲ ਦੇ ਉੱਤੇ ਉਹਨਾਂ ਦੀ ਟੇਕ ਰਹਿੰਦੀ ਸੀਗੀ ਕਿਉਂਕਿ ਉੱਥੋਂ ਉਹਨਾਂ ਨੂੰ ਨਜ਼ਦੀਕ ਤੋਂ ਸਸਤਾ ਮਿਲਦਾ ਸੀਗਾ। ਜਰਮਨੀ ਦੇ ਵਿੱਚ ਆਪਾਂ ਦੇਖਿਆ ਵੀ ਇਹ ਚੀਜ਼ ਕਾਫੀ ਜ਼ਿਆਦਾ ਵਾਪਰੀ ਆ। ਉੱਥੋਂ ਦੀ ਜਿਹੜੀ ਸਰਕਾਰ ਆ ਉਹ ਵੀ ਰੀਸੈਂਟਲੀ ਡਿੱਗੀ ਆ। ਯੂਰਪੀਅਨ ਸੰਘ ਦੇ ਜਿਹੜੇ ਕਮਿਸ਼ਨ ਦੇ ਸਪੋਕਸਮੈਨ ਨੇ ਔਲਫ ਜਿਲ, ਉਹਨਾਂ ਨੇ ਇਹ ਕਿਹਾ ਵੀ ਅਸੀਂ ਰੈਡੀ ਆ ਡਿਸਕਸ ਕਰਨ ਦੇ ਲਈ ਪ੍ਰੈਜ਼ੀਡੈਂਟ ਇਲੈਕਟ ਟਰੰਪ ਹੋਣਾ ਦੇ ਨਾਲ, ਜਿਹੜਾ ਸਾਡਾ ਆਲਰੇਡੀ ਬਹੁਤ ਹੀ ਮਜ਼ਬੂਤ ਸੰਬੰਧ ਨੇ ਵੀ ਸਾਡੇ ਆਪਸ ਦੇ ਵਿੱਚ એનર્ਜੀ ਖੇਤਰ ਨੂੰ ਲੈ ਕੇ ਹੋਰ ਕਾਮਨ ਇੰਟਰਸਟ ਕੀ ਜਿਹੜੇ ਹੋ ਸਕਦੇ ਆ। ਡਰਿਲ ਬੇਬੀ ਡਰਿਲ ਤਾਂ ਉਹਨਾਂ ਨੇ ਇੱਥੇ ਆਖਿਆ ਹੀ ਸੀਗਾ ਵੀ ਅਮਰੀਕਾ ਦੇ ਵਿੱਚ ਅਸੀਂ ਜ਼ਿਆਦਾ ਤੇਲ ਕੱਢਾਂਗੇ, ਨੈਚੁਰਲ ਗੈਸ ਜਿਹੜੀ ਉਹ ਜ਼ਿਆਦਾ ਇੱਥੇ ਕੱਢਾਂਗੇ। ਸੋ ਇਹ ਹੁਣ ਜੇ ਕੱਢਣੀ ਹੈ ਤੇ ਭਾਈ ਵੇਚਣੀ ਵੀ ਕਿਸੇ ਪਾਸੇ ਪੈਣੀ ਹੈ, ਇਕੱਲੇ ਅਮਰੀਕਾ ਦੀ ਖਪਤ ਵਾਸਤੇ ਤਾਂ ਇਹ ਨਹੀਂ ਹੋਣਾ। ਸੋ ਉਹਦੇ ਨਾਲ ਇਹ ਹੋਊਗਾ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦਬਾਅ ਪਾ ਰਹੇ ਆ ਯੂਰਪ ਦੇ ਉੱਤੇ, ਤਾਂ ਤੇਲ ਇੱਥੋਂ ਬਾਹਰ ਨੂੰ ਜਿਹੜਾ ਉਹ ਜਾਣਾ ਵਿਕਣਾ ਜਿਹੜਾ ਉਹ ਸ਼ੁਰੂ ਹੋ ਜਾਊਗਾ। ਇੱਥੋਂ ਦੀਆਂ ਕੰਪਨੀਆਂ ਡੈਫੀਨੇਟਲੀ ਉਸ ਦੇ ਨਾਲ ਉਹਨਾਂ ਨੂੰ ਵਧੀਆ ਅਸਰ ਜਿਹੜਾ ਉਹ ਪਊਗਾ। ਸੋ $209 ਬਿਲੀਅਨ ਦਾ ਜਿਹੜਾ ਟ੍ਰੇਡ ਦਾ ਇੰਬੈਲੈਂਸ ਹੈਗਾ ਆ ਉਸ ਨੂੰ ਬਰਾਬਰ ਕਰਨ ਦੇ ਲਈ ਕੀ ਜਿਹੜਾ ਉਹ ਅੱਗੇ ਹੋਰ ਕਦਮ ਚੱਕੇ ਜਾਂਦੇ ਆ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਇੱਕ ਕੰਪਨੀ ਜਿਹੜੀ ਕਹਿੰਦੇ ਵੀ ਜਰਮਨ ਆਟੋਮੇਕਰ BMW ਦੇ ਜਿਹੜੇ ਇੰਪੋਰਟ ਪਾਰਟਸ ਆ ਉਹ ਇੱਥੇ ਲੈ ਕੇ ਆਉਂਦੀ ਆ ਸਾਊਥ ਕੈਰੋਲੀਨਾ ਦੇ ਵਿੱਚ। ਕਹਿੰਦੇ ਵੀ ਜੇ ਟ੍ਰੇਡ ਦੇ ਉੱਤੇ ਇਦਾਂ ਟੈਰਿਫ ਜਿਹੜੇ ਉਹ ਲੱਗਦੇ ਆ ਤਾਂ ਭਾਈ ਸਾਡੇ ਲਈ ਤਾਂ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਣਾ, ਕਿਉਂਕਿ ਯੂਰਪ ਤੋਂ ਆ ਰਹੇ ਸਮਾਨ ਦੇ ਉੱਤੇ ਜੇ 25% ਤੱਕ ਟੈਰਿਫ ਲੱਗਦੇ ਆ ਤਾਂ ਸਮਾਨ ਤੁਸੀਂ ਆਪੇ ਹਿਸਾਬ ਲਾ ਲਓ, ਗੱਡੀ ਦਾ ਕੀਮਤ ਵੀ 25% ਆਟੋਮੈਟਿਕਲੀ ਜਿਹੜੀ ਉਹ ਵੱਧ ਜਾਣੀ ਹੈਗੀ ਆ। ਸੋ ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਆ EU ਦੇ ਦੁਆਰਾ ਜਿਹੜੀ ਇੰਪੋਰਟ ਕੀਤੀ ਜਾਂਦੀ ਆ ਜਾਂ UK ਦੇ ਵਿੱਚ ਜਿਹੜੀ ਉਹ ਗਈ ਆ, ਉਹ US ਤੋਂ ਹੀ ਜਿਹੜੀ ਉਹ ਗਈ ਸੀ। US એનર્ਜੀ ਇਨਫੋਰਮੇਸ਼ਨ ਜਿਹੜੀ ਉਹ ਦੱਸਦੀ ਆ, ਪਰ ਇਹ ਕਹਿੰਦੇ ਵੀ ਇਹ ਆંકੜਾ ਹੋਰ ਵੀ ਜ਼ਿਆਦਾ ਵਧਣਾ ਚਾਹੀਦਾ। ਤੁਸੀਂ ਅਮਰੀਕਾ ਤੋਂ ਜ਼ਿਆਦਾ ਜਿਹੜੀ ਆ ਤੇਲ ਤੇ ਨੈਚੁਰਲ ਗੈਸ ਜਿਹੜੀ ਉਹ ਖਰੀਦੋ ਜੀ। ਅਗਲੀ ਖਬਰ ਵੱਲ ਚਲੀਏ, ਜੋ ਅੱਜ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਪਬਲਿਸ਼ ਕੀਤਾ ਹੈ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਗ੍ਰੀਨਲੈਂਡ ਤੇ ਪਨਾਮਾ ਕਨਾਲ ਨੂੰ ਖਰੀਦਣ ਦਾ ਜਾਂ ਕੰਟਰੋਲ ਕਰਨਾ ਉਹ ਜੋਕ ਨਹੀਂ ਹੈਗਾ ਇਸ ਟਾਈਮ। ਪਹਿਲੇ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਗ੍ਰੀਨਲੈਂਡ ਨੂੰ ਖਰੀਦਾਂਗੇ। ਉਸ ਟਾਈਮ ਦੇ ਉੱਤੇ ਜੋ ਲੋਕ ਕਈ ਮਜ਼ਾਕ ਵੀ ਉਡਾ ਰਹੇ ਸੀ
ਪਰ ਅੱਜ ਦੇ ਨਿਊਯਾਰਕ ਟਾਈਮ ਆਰਟੀਕਲ ਨੇ ਦੱਸਿਆ ਵੀ ਇਸ ਟਾਈਮ ਜਿਹੜਾ ਸੈਕੰਡ ਟਾਈਮ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ ਉਹ ਕਾਫੀ ਸੀਰੀਅਸ ਹੈਗਾ ਆ ਅਮਰੀਕਾ ਫਸਟ ਫਿਲਾਸਫੀ ਦੇ ਅੰਡਰ। ਪਿਛਲੇ 2 ਦਿਨਾਂ 'ਚ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਲੀਅਰ ਕੀਤਾ ਹੈਗਾ ਵੀ ਅਮਰੀਕਾ ਆਪਣੀ ਟੈਰੀਟੋਰੀਅਲ ਐਕਸਪੈਂਸ਼ਨ ਕਰ ਸਕਦਾ ਹੈਗਾ। ਉਹਦਾ ਕਾਰਨ ਇਹ ਆ ਵੀ ਦੋਨੋਂ ਸਿਕਿਉਰਿਟੀ ਕੰਸਰਨ ਤੇ ਕਮਰਸ਼ੀਅਲ ਇੰਟਰਸਟ ਜਿਹਦੇ ਕਰਕੇ ਉਹ ਪਨਾਮਾ ਕਨਾਲ ਤੇ ਗ੍ਰੀਨਲੈਂਡ ਨੂੰ ਅਮਰੀਕਨ ਕੰਟਰੋਲ ਦੇ ਅੰਡਰ ਜਾਂ ਆਊਟਰਾਈਟ ਓਨਰਸ਼ਿਪ ਦੇ ਅੰਡਰ ਲਿਆ ਸਕਦਾ ਹੈਗਾ। ਪਿਛਲੇ ਹਫ਼ਤਿਆਂ 'ਚ ਉਹਨਾਂ ਨੇ ਮਜ਼ਾਕ ਵੀ ਕੀਤਾ ਸੀ ਕੈਨੇਡਾ ਨੂੰ ਵੀ 51ਵੀਂ ਸਟੇਟ ਉਹ ਬਣ ਜਾਏ ਤੇ ਪ੍ਰਾਈਮ ਮਿਨਿਸਟਰ ਗਵਰਨਰ ਜਸਟਿਨ ਟਰੂਡੋ ਬਣ ਜਾਣ। ਤੇ ਜਿਹੜਾ ਉਹਨੇ ਨਵਾਂ ਅੰਬੈਸਡਰ ਡੈਨਮਾਰਕ ਨੂੰ ਸਾਈਨ ਕੀਤਾ ਹੈਗਾ। ਸੋ ਡੈਨਮਾਰਕ ਕੰਟਰੋਲ ਕਰਦਾ ਗ੍ਰੀਨਲੈਂਡ ਦਾ ਫੋਰਨ ਤੇ ਡਿਫੈਂਸ ਅਫੇਅਰ ਨੂੰ। ਟਰੰਪ ਉਹਨਾਂ ਨੇ ਪਹਿਲੀ ਵਾਰੀ ਵੀ ਪਹਿਲੇ ਐਡਮਿਨਿਸਟ੍ਰੇਸ਼ਨ 'ਚ ਕਲੀਅਰ ਕੀਤਾ ਸੀ ਵੀ ਉਹ ਇਸ ਨੂੰ ਖਰੀਦਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਇੱਕ ਦੋਸਤ ਮਲਟੀ ਬਿਲੀਅਨੇਅਰ ਬੰਦਾ ਹੈਗਾ ਨਿਊਯਾਰਕ 'ਚ ਉਹ ਰੈਡੀ ਹੈਗਾ। ਨੈਸ਼ਨਲ ਸਿਕਿਉਰਿਟੀ ਤੇ ਫਰੀडम ਥਰੂ ਆਊਟ ਦਾ ਵਰਲਡ ਉਸ ਨੂੰ ਲੈ ਕੇ ਉਹ ਕਹਿੰਦੇ ਵੀ ਸਾਡਾ ਇਹ ਮੋਟਿਵ ਹੈਗਾ। ਬਹੁਤ ਸਾਰੇ ਲੋਕ ਕੁਐਸਚਨ ਵੀ ਕਰਦੇ ਵੀ ਇਹ ਕਿਸ ਤਰ੍ਹਾਂ ਟਰੰਪ ਨਹੀਂ ਕਹਿ ਸਕਦੇ। ਉਹ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ ਅਲਾਸਕਾ ਨੂੰ ਵੀ ਖਰੀਦਿਆ ਸੀ। ਸੋ ਕਹਿੰਦੇ ਵੀ ਮੈਂ ਇਹ ਨਹੀਂ ਚਾਹਨਾ ਕਿ ਜਿਹੜੀ ਇਹ ਪਨਾਮਾ ਕਨਾਲ ਆ ਇਹ ਰੋਂਗ ਹੈਂਡਸ ਦੇ ਵਿੱਚ ਚਲੇ ਜਾਏ। ਚਾਈਨਾ ਸੈਕੰਡ ਲਾਰਜੈਸਟ ਯੂਜ਼ਰ ਕਨਾਲ ਦਾ ਹੈਗਾ। ਹਾਂਗਕਾਂਗ ਬੇਸਡ ਜਿਹੜੀਆਂ ਫਰਮਸ ਆ ਉਹ 2 ਪੋਰਟਸ ਨੂੰ ਕੰਟਰੋਲ ਕਰਦੀਆਂ ਹੈਗੀਆਂ ਜੋ ਪਨਾਮਾ ਕਨਾਲ ਦੇ ਉੱਤੇ ਹੈਗਾ। ਚਾਈਨਾ ਉਸ ਨੂੰ ਕੰਟਰੋਲ ਨਹੀਂ ਕਰਦਾ ਪਰ ਅਮਰੀਕਾ ਤੋਂ ਬਾਅਦ ਚਾਈਨਾ ਸਭ ਤੋਂ ਜ਼ਿਆਦਾ ਜਿਹੜਾ ਆ ਇਸ ਨੂੰ ਜੋ ਯੂਜ਼ ਕਰਦਾ ਹੈਗਾ। 2019 ਦੇ ਵਿੱਚ ਗ੍ਰੀਨਲੈਂਡ ਨੇ ਨਾ ਕਰ ਦਿੱਤੀ ਸੀ ਵੀ ਨਹੀਂ ਸਾਡਾ ਕੋਈ ਇਰਾਦਾ ਨਹੀਂ ਹੈ ਵੇਚਣ ਦਾ। ਪਰ ਇਸ ਵਾਰੀ ਕਹਿੰਦੇ ਵੀ ਟਰੰਪ ਨਹੀਂ ਇਹ ਕਹਿੰਦੇ ਵੀ ਇਦਾਂ ਦੀ ਡੀਲ ਲੈ ਕੇ ਆਵਾਂਗੇ ਤੇ ਉਹ ਸਾਨੂੰ ਨਾ ਨਹੀਂ ਕਰ ਸਕਦੇ ਹੈਗੇ। ਹੋਜ਼ੇ ਰਾਉਲ ਮਲੀਨੋ ਇਹ ਜੋ ਪਨਾਮਾ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਹਰ ਐਵਰੀ ਸਕੁਅਰ ਮੀਟਰ ਆਫ ਪਨਾਮਾ ਕਨਾਲ ਤੇ ਜਾਂ ਇਹਦੇ ਆਲੇ ਲਾਗੇ ਆਲੇ ਦੁਆਲੇ ਜੋ ਵੀ ਏਰੀਆ ਆ ਉਹ ਅਸੀਂ ਓਨ ਕਰਦੇ ਹੈਗੇ ਆ ਤੇ ਕਿਸੇ ਤਰ੍ਹਾਂ ਦੀ ਵੀ ਸਾਡੀ ਕੰਟਰੀ ਦੀ ਜਿਹੜੀ ਸੋਵਰਨਟੀ ਆ ਤੇ ਇੰਡੀਪੈਂਡੈਂਸ ਜੋ ਆ ਉਹ ਨਾਨ ਨੈਗੋਸ਼ੀਏਬਲ ਆ। ਅਸੀਂ ਉਤੇ ਨੈਗੋਸ਼ੀਏਬਲ ਨਹੀਂ ਹੈਗੇ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰੂਜ਼ਵੈਲਟ ਹੋਣਾ ਨੇ ਵੀ ਕਿਹਾ ਸੀ ਵੀ ਫਿਲੀਪਾਈਨਸ ਨੂੰ ਆਪਣੇ ਕੰਟਰੋਲ 'ਚ ਲੈ ਲਓ ਜਦੋਂ ਸਪੈਨਿਸ਼ ਅਮਰੀਕਨ ਜੰਗ ਹੋਈ ਸੀ। ਉਹ ਤੋਂ ਬਾਅਦ ਇਹ ਵੀ ਗੱਲਬਾਤ ਆਈ ਸੀਗੀ। ਯੂਕਰੇਨ ਨੂੰ ਲੈ ਕੇ ਟਰੰਪ ਹੋਣਾ ਦਾ ਵੀ ਇਹ ਸੀ ਵੀ ਰਸ਼ੀਆ ਵਾਲਿਆਂ ਨੂੰ ਜੋ ਉਹ ਆਪਣੀ ਮੁਲਕ ਨੂੰ ਦੇਖਦੇ ਹੈਗੇ ਆ ਇਸੇ ਕਰਕੇ ਉਹਨਾਂ ਨੇ ਯੂਕਰੇਨ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ। ਇੱਕ ਟਾਈਮ ਤੇ ਆਪਾਂ ਨੂੰ ਪਤਾ ਆ ਵੀ ਉਹ ਉਹਨਾਂ ਨੇ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਆ ਉਹਦੇ ਹੱਕ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਸੀਗੀ। ਗ੍ਰੀਨਲੈਂਡ ਤੇ ਪਨਾਮਾ ਜਿਹੜੇ ਦੋਨੋਂ ਹੀ ਏਰੀਏ ਆ ਦੋਨੋਂ ਹੀ ਮੁਲਕ ਹੈਗੇ ਆ ਕਹਿੰਦੇ ਵੀ ਕਮਰਸ਼ੀਅਲ ਤੇ ਨੈਸ਼ਨਲ ਸਿਕਿਉਰਿਟੀ ਇੰਟਰਸਟ ਇਸ ਟਾਈਮ ਪਲੇ ਦੇ ਉੱਤੇ ਹੈਗਾ। ਤੇ ਕਾਫੀ ਵੱਡਾ ਜਿਹੜਾ ਆਰਟੀਕਲ ਹੈਗਾ ਤੇ ਕਿਉਂਕਿ ਆਪਣੀ ਬ੍ਰੇਕ ਵੀ ਹੋਣ ਵਾਲੀ ਆ ਜਿਨ੍ਹਾਂ ਦਾ ਇੰਟਰਸਟ ਆ ਜ਼ਰੂਰ ਇਸ ਨੂੰ ਪੜ੍ਹਿਓ। ਗ੍ਰੀਨਲੈਂਡ ਈਵਨ ਦੋ ਏਰੀਆ ਬਹੁਤ ਵੱਡਾ ਆ ਇੰਡੀਪੈਂਡੈਂਟ ਮੁਲਕ ਆ ਪਰ ਉੱਥੇ ਪੋਪੂਲੇਸ਼ਨ ਬੜੀ ਘੱਟ ਆ 56,000 ਦੇ ਕਰੀਬ ਲੋਕ ਰਹਿੰਦੇ ਆ ਤੇ ਉਹ ਸਾਰੇ ਜਿਹੜੇ ਡਿਪੈਂਡੈਂਟ ਆ ਡੈਨਮਾਰਕ ਦੇ ਉੱਤੇ ਆ ਕਿਉਂਕਿ ਉੱਥੇ ਸਨੋ ਬਹੁਤ ਪੈਂਦੀ ਹੈਗੀ ਆ ਹੋਰ ਉੱਥੇ ਹੁੰਦਾ ਤਾਂ ਕੁਛ ਹੈ ਨਹੀਂ। ਸੋ ਕਹਿੰਦੇ ਪਈ ਜੇ ਗ੍ਰੀਨਲੈਂਡ ਵਾਲੇ ਇਹ ਸੋਚ ਸਕਦੇ ਆ ਵੀ ਅਮਰੀਕਾ ਦੇ ਨਾਲ ਰਲ ਕੇ ਜਿਹੜਾ ਆ ਆਪਾਂ ਵਧੀਆ ਇਨਵੈਸਟਮੈਂਟ ਯੂਐਸ ਦੀ ਇਨਵੈਸਟਮੈਂਟ ਹੋਵੇ ਟੂਰਿਜ਼ਮ ਹੋਵੇ ਅਰਥ ਮਾਈਨਿੰਗ ਹੋਵੇ ਬਿਜ਼ਨਸ ਜਿਹੜਾ ਵਧੀਆ ਹੋਵੇ। ਇੱਕ ਸਾਬਕਾ ਪੈਂਟਾਗਨ ਦੇ ਆਫੀਸ਼ੀਅਲਸ ਆ ਸ਼ੈਰੀ ਗੁੱਡਮੈਨ ਉਹਨਾਂ ਨੇ ਇਹ ਕਿਹਾ ਵੀ ਇੱਕ ਟਾਈਮ ਦੇ ਉੱਤੇ ਜਦੋਂ ਅਲਾਸਕਾ ਨੂੰ ਯੂਐਸ ਨੇ ਐਕਵਾਇਰ ਕੀਤਾ ਸੀ ਲੋਕ ਕਹਿੰਦੇ ਸੀ ਇਹ ਕਰੇਜ਼ੀ ਆ ਪਰ ਦੇਖੋ ਅਲਾਸਕਾ ਦਾ ਕਿੰਨਾ ਫਾਇਦਾ ਹੋਇਆ ਕਿੰਨੇ ਉੱਥੇ ਨੈਚੁਰਲ ਰਿਸੋਰਸਸ ਹੈਗੇ ਆ। ਜਦੋਂ ਅਮਰੀਕਾ ਵਾਲਿਆਂ ਨੇ ਪਨਾਮਾ ਕਨਾਲ ਬਣਾਈ ਸੀ ਉਦੋਂ ਵੀ ਲੋਕ ਕਹਿੰਦੇ ਸੀ ਵੀ ਇਹ ਕਰੇਜ਼ੀ ਹੈਗੇ ਪਰ ਉਹ ਕਹਿੰਦੇ ਵੀ ਹੁਣ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਉਹ ਫਾਇਦੇਮੰਦ ਹੈਗੀ ਆ। ਇੱਕ ਸੀਨੀਅਰ ਫੈਲੋ ਜੋ ਵਿਲਸਨ ਸੈਂਟਰ ਪੋਲਰ ਇੰਸਟੀਚਿਊਟ ਦੇ ਆ ਵਾਸ਼ਿੰਗਟਨ ਬੇਸਡ ਥਿੰਕ ਟੈਂਕ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਸ ਵਾਰੀ ਕਾਫੀ ਸੀਰੀਅਸ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਲੱਗਦੇ ਆ। ਬਾਕੀ ਦੇਖੋ ਵੀ ਗ੍ਰੀਨਲੈਂਡ ਵਾਲੇ ਤਾਂ ਡੈਨਮਾਰਕ ਵਾਲੇ ਕਿਸੇ ਪੁਆਇੰਟ ਤੇ ਐਗਰੀ ਕਰਦੇ ਆ ਕਿ ਨਹੀਂ ਪਰ ਓਵਰਆਲ ਜਿਹੜੇ ਖਾਸ ਕਰਕੇ ਚਾਈਨਾ ਵਾਲੇ ਜਾਂ ਹੋਰ ਮੁਲਕ ਉਹ ਫਿਕਰਮੰਦ ਜ਼ਰੂਰ ਹੈਗੇ ਆ।
ਗ੍ਰੀਨਲੈਂਡ ਜਿੱਦਾਂ ਤੁਸੀਂ ਕਿਹਾ ਵੀ ਡੈਨਿਸ਼ ਸਰਕਾਰ ਦੇ ਅੰਡਰ ਜਿਹੜਾ ਉਹ ਚੱਲ ਰਿਹਾ, ਉਹਨਾਂ ਨੇ ਆਪਣੀ ਉੱਥੇ ਸੁਰੱਖਿਆ ਸਪੈਂਡਿੰਗ ਗ੍ਰੀਨਲੈਂਡ ਦੇ ਵਿੱਚ ਟਰੰਪ ਉਹਨਾਂ ਦੀ ਇਹ ਗੱਲ ਕਹਿਣ ਤੋਂ ਬਾਅਦ ਚ ਡਬਲ ਕਹਿੰਦੇ ਆ ਵੀ ਕਰ ਦਿੱਤੀ ਹੈ। ਡੈਨਿਸ਼ ਜਿਹੜੇ ਡਿਫੈਂਸ ਮਿਨਿਸਟਰ ਨੇ ਟਰੋਲਸ ਪੋਲਸਨ, ਉਹਨਾਂ ਨੇ ਕਿਹਾ ਵੀ ਡਬਲ ਡਿਜਿਟ ਬਿਲੀਅਨ ਡਾਲਰ ਅਮਾਊਂਟ ਜਿਹੜਾ ਆ ਅਸੀਂ ਆਪਣੀ ਸੁਰੱਖਿਆ ਨੂੰ ਵਧਾਉਣ ਦੇ ਲਈ ਜਿਹੜਾ ਉਹ ਕਰਨ ਜਾ ਰਹੇ ਆ। ਇਹ ਤਾਂ ਹੁਣ ਹਰਜੋਤ ਸਿੰਘ ਜੀ ਇਹ ਗੱਲ ਹੋ ਗਈ ਵੀ ਹੁਣ ਜਿੱਦਾਂ ਪੰਜਾਬ ਦੇ ਉੱਤੇ ਕੋਈ ਆ ਗਏ, ਹੁਣ ਜਿਹੜੇ ਕੋਈ ਇੱਕ ਥਾਂ ਦੇ ਉੱਤੇ ਲੋਕ ਰਹਿੰਦੇ, ਕੋਈ ਨਹੀਂ ਚਾਹੁੰਦਾ ਵੀ ਕੋਈ ਮੁਲਕ ਆ ਕੇ ਜਿਹੜਾ ਉੱਥੇ ਉਹਨਾਂ ਨੂੰ ਖਰੀਦ ਲਵੇ ਜਾਂ ਕਬਜ਼ਾ ਜਿਹੜਾ ਉਹ ਕਰ ਲਵੇ। ਪਰ ਦੇਖੋ ਇਹਨਾਂ ਦੀ ਕੀ ਜਿਹੜੀ ਇਸ ਦੇ ਪਿੱਛੇ ਸੋਚ ਆ, ਕਿਵੇਂ ਜਿਹੜਾ ਆ ਉਹ ਹੋਊਗਾ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਸੋ ਆਰਟਿਕ ਕਮਾਂਡ ਸੈਂਟਰ ਜਿਹੜਾ ਉੱਥੇ ਬਣਿਆ ਪਿਆ ਆ, ਉੱਥੇ ਇਹਨਾਂ ਨੇ ਕਹਿੰਦੇ ਵੀ ਆਪਣੇ ਜਿਹੜੇ ਡਿਫੈਂਸ ਵਾਲੇ ਬੰਦੇ ਆ ਉਹਨਾਂ ਦਾ ਆંકੜਾ ਵੀ ਵਧਾਉਣ ਜਾ ਰਹੇ ਹੈਗੇ ਆ। 3 ਸਿਵਿਲੀਅਨ 에ਅਰਪੋਰਟ ਨੇ ਗ੍ਰੀਨਲੈਂਡ ਦੇ ਵਿੱਚ। F-35 ਸੁਪਰਸੋਨਿਕ 에ਅਰਕ੍ਰਾਫਟ ਜਿਹੜੇ ਫਾਈਟਰ 에ਅਰਕ੍ਰਾਫਟ ਆ ਉਹਨਾਂ ਨੂੰ ਉਹ ਹੈਂਡਲ ਕਰ ਸਕਦੇ ਆ। ਸੋ ਡੈਨਮਾਰਕ ਵਾਲਿਆਂ ਨੇ ਇਨਫੈਕਟ ਟਰੰਪ ਹੋਣਾ ਦੇ ਬਿਆਨ ਦੇਣ ਤੋਂ ਬਾਅਦ ਚ ਆਪਣੇ ਡਿਫੈਂਸ ਨੂੰ ਉੱਥੇ ਹੋਰ ਪੁਖਤਾ ਕਰਨ ਵੱਲ ਨੂੰ ਜਿਹੜੇ ਕਦਮ ਆ ਉਹ ਚੱਕ ਦਿੱਤੇ ਹੈਗੇ ਆ। ਡੈਨਿਸ਼ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਇਹ ਆਈਡੀਆ ਬਿਲਕੁਲ ਅਬਸਰਡ ਜਿਹੜਾ ਉਹ ਹੈਗਾ ਆ, ਜਿਹਦੇ ਕਰਕੇ ਟਰੰਪ ਹੋਣਾ ਨੇ ਕੰਟਰੀ ਉੱਥੇ ਜਿਹੜਾ ਦੌਰਾ ਕਰਨਾ ਸੀਗਾ ਉਹ ਵੀ ਇੱਕ ਟਾਈਮ ਦੇ ਉੱਤੇ ਉਦੋਂ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। 2018 ਦੇ ਵਿੱਚ ਜਿਹੜੇ ਪਨਾਮਾ ਦੇ ਪੁਲਿਸ ਆਫੀਸਰਸ ਆ, ਉਹਨਾਂ ਨੇ ਟਰੰਪ ਆਰਗੇਨਾਈਜੇਸ਼ਨ ਨੂੰ ਜਿਹੜਾ ਆ ਬਾਹਰ ਕੱਢ ਦਿੱਤਾ ਸੀ, ਟਰੰਪ ਇੰਟਰਨੈਸ਼ਨਲ ਹੋਟਲ ਜੋ ਪਨਾਮਾ ਸਿਟੀ ਦੇ ਵਿੱਚ ਆ। ਸੋ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਇਲੈਕਟ ਜੋ ਟਰੰਪ ਆ, ਉਹਨਾਂ ਨੂੰ ਆਪਣਾ ਵੀ ਗਰਜ ਹੈਗਾ ਵੀ ਮੇਰੇ ਨਾਲ ਇਹਨਾਂ ਨੇ ਇਹਦੇ ਕਰਕੇ ਮੁਲਕ ਨੂੰ ਖਰੀਦ ਲੈਣਗੇ, ਉਹ ਮੁਲਕ ਵਾਲੇ ਲੋਕ ਮੰਨਣਗੇ। ਐਡੀ ਕੋਈ ਦੂਸਰੇ ਪਾਸੇ ਰਾਜਕਨਵੀਰ ਸਿੰਘ ਜੀ, ਕਿਉਂਕਿ ਲੋਨ ਮਸਕ ਹੋਣੀ ਇਸ ਵੇਲੇ ਮੇਨ ਪ੍ਰੈਜ਼ੀਡੈਂਟ ਉਹੀ ਨੇ, ਫਿਰ ਪ੍ਰੈਜ਼ੀਡੈਂਟ ਕਹਿ ਰਹੇ ਹੈਗੇ ਲੋਕ ਵੀ ਪ੍ਰੈਜ਼ੀਡੈਂਟ ਲੋਨ ਮਸਕ ਆ, ਜੋ ਚੀਜ਼ਾਂ ਉਹਨਾਂ ਨੂੰ ਆਪਣੀ ਕੰਪਨੀ ਲਈ ਚਾਹੀਦੀਆਂ ਉਹ ਸਭ ਤੋਂ ਵੱਧ ਇੱਥੇ ਹੈਗੀਆਂ। ਡੇਵਿਡ ਐਲ ਗੋਲਡਵੇਨ ਜੋ ਉਹਨਾਂ ਨੇ ਸਟੇਟ ਡਿਪਾਰਟਮੈਂਟ 'ਚ ਸਰਵ ਕੀਤਾ ਹੈ ਪ੍ਰੈਜ਼ੀਡੈਂਟ ਬਿਲ ਕਲਿੰਟਨ ਤੇ ਬਰਾਕ ਓਬਾਮਾ ਦੋਨਾਂ ਦੇ ਥੱਲੇ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਗ੍ਰੀਨਲੈਂਡ ਆ ਉਹਦੇ ਕੋਲ ਬਹੁਤ ਜ਼ਿਆਦਾ ਅਨਡਿਵੈਲਪਡ ਨੈਚੁਰਲ ਰਿਸੋਰਸਿਸ ਆ, ਜਿਹਦੇ ਵਿੱਚੋਂ 50 ਦੇ ਵਿੱਚੋਂ 43 ਇਦਾਂ ਦੇ ਜਿਹੜੇ ਕ੍ਰਿਟੀਕਲ ਰੇਅਰ ਅਰਥ ਐਲੀਮੈਂਟਸ ਆ ਜੋ ਇਲੈਕਟ੍ਰਿਕ ਵਹੀਕਲਸ, ਵਿੰਡ ਟਰਬਾਈਨਸ ਤੇ ਕਲੀਨ ਟੈਕਨੋਲੋਜੀ ਲਈ ਯੂਜ਼ ਕੀਤੇ ਜਾਂਦੇ ਆ। ਸੋ ਇਸ ਟਾਈਮ ਪੂਰੀ ਦੁਨੀਆ ਦਾ, ਖਾਸ ਕਰਕੇ ਅਮਰੀਕਾ ਦਾ ਜ਼ੋਰ ਜਿਹੜਾ ਇਲੈਕਟ੍ਰਿਕ ਵਹੀਕਲਸ ਤੇ ਵਿੰਡ ਟਰਬਾਈਨਸ ਤੇ ਕਲੀਨ ਟੈਕਨੋਲੋਜੀ ਤੇ ਲੱਗਾ ਹੋਇਆ। ਤੇ ਉਹ ਕਹਿੰਦੇ ਉਹਦੇ ਜਿਹੜੇ 50 ਇਦਾਂ ਦੇ ਜਿਹੜੇ ਯੂਜ਼ ਕੀਤੇ ਜਾਂਦੇ ਹੈਗੇ ਆ ਉਹ ਨੈਚੁਰਲ ਰਿਸੋਰਸਿਸ, 50 ਵਿੱਚੋਂ 43 ਗ੍ਰੀਨਲੈਂਡ ਦੇ ਵਿੱਚ ਹੈਗੇ। ਸੋ ਬੇਸਿਕਲੀ ਲਾਲਚ ਆ, ਉਹਦਾ ਉਹਨਾਂ ਨੂੰ ਹੋਰ ਕੋਈ ਚੀਜ਼ ਨਹੀਂ ਹੈ, ਸਿਰਫ ਤੇ ਸਿਰਫ ਉਸ 277 ਬਿਲੀਅਨ ਡਾਲਰ ਦੇ ਨਾਲ 277 ਮਿਲੀਅਨ ਡਾਲਰ ਨਾਲ ਪ੍ਰੈਜ਼ੀਡੈਂਸੀ ਖਰੀਦਣ ਵਾਲੇ ਈਲਨ ਮਸਕ ਨੂੰ ਇਹ ਜਿਹੜਾ ਸਮਾਨ ਜਿਹੜਾ ਉਹ ਚਾਹੀਦਾ ਆ। ਸੋ ਮੁੱਦਾ ਇਹ ਆ ਵੀ ਅਸਲ ਦੇ ਵਿੱਚ ਉੱਥੋਂ ਦੇ ਖਣਜ ਜਿਹੜੇ ਆ ਉਹ ਇਹਨਾਂ ਨੂੰ ਜਿਹੜਾ ਚਾਹੀਦੇ ਆ, ਉਦਾਂ ਉਹਨਾਂ ਦਾ ਕੋਈ ਹੋਰ ਮਤਲਬ। ਪਰ ਇਹ ਵੀ ਆ ਰਾਜਕਵੀਰ ਸਿੰਘ, ਕਹਿੰਦੇ ਵੀ ਚਾਈਨਾ ਵਾਲੇ ਵੀ ਬਹੁਤ ਉੱਥੇ ਜ਼ਿਆਦਾ ਜਿਹੜੇ ਪਰਸੂ ਕਰ ਰਹੇ ਹੈਗੇ ਆ। ਗੱਲ ਤੇ ਇਹੀ ਹੈ ਨਾ ਹਰਜੋਤ ਸਿੰਘ ਜੀ, ਵੀ ਚਾਹੇ ਇਹ ਕਰਦੇ ਹੋਣ ਚਾਹੇ ਉਹ ਕਰਦੇ ਹੋਣ, ਉੱਥੋਂ ਦੇ ਲੋਕਾਂ ਨੂੰ ਵੀ ਵਿਚਾਰੇ ਪੁੱਛ ਕੇ ਦੇਖ ਲੈਣ ਵੀ ਉਹਨਾਂ ਨੂੰ ਕੀ ਚਾਹੀਦਾ ਹੈ। ਸੋ ਪਰ ਉੱਥੇ ਦੀ ਜਿਹੜੀ ਗ੍ਰੀਨਲੈਂਡ ਦੀ ਇੰਡੀਜੀਨੀਅਸ ਕਮਿਊਨਿਟੀ ਆ, ਜਿਹੜੇ ਓਰੀਜਨਲ ਮਾਲਕ ਲੋਕ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਮਾਈਨਿੰਗ ਜਾਂ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨਾਂ ਨੂੰ ਕੱਢਣ ਦੇ ਹੱਕ ਵਿੱਚ ਨਹੀਂ ਹੈਗੇ। ਪਰ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ 100-150 ਸਾਲ 'ਚ ਕੀ ਵਾਪਰਿਆ, ਕੈਨੇਡਾ ਦੇ ਜਿਹੜੇ ਓਰੀਜਨਲ ਇੰਡੀਜੀਨੀਅਸ ਪੀਪਲ ਸੀ ਉਹਨਾਂ ਨਾਲ ਕੀ ਵਾਪਰਿਆ, ਅਮਰੀਕਾ ਵਾਲਿਆਂ ਨਾਲ ਕੀ ਵਾਪਰਿਆ, ਆਸਟ੍ਰੇਲੀਆ ਵਾਲਿਆਂ ਨਾਲ ਕੀ ਵਾਪਰਿਆ, ਤੇ ਅੱਜ ਕੱਲ ਐਮਾਜ਼ੋਨ ਜਿੱਥੇ ਜੰਗਲ ਹੈਗਾ ਉੱਥੇ ਕੀ ਵਾਪਰਿਆ, ਧੜਾ ਧੜ ਜੰਗਲ ਕੱਟ ਹੋ ਰਹੇ ਆ। ਤੇ ਕਿਉਂਕਿ ਇੰਡੀਜੀਨੀਅਸ ਪੀਪਲ ਜਿਹੜੇ ਓਰੀਜਨਲ ਮਾਲਕ ਹੈਗੇ ਉਹਨਾਂ ਦੀ ਗਿਣਤੀ ਬੜੀ ਘੱਟ ਆ, ਕੋਈ ਉਹਨਾਂ ਕੋਲ ਵਿਚਾਰਿਆਂ ਕੋਲ ਉਦਾਂ ਦੇ ਹਥਿਆਰ ਨਹੀਂ ਜਿੱਦਾਂ ਉਹ ਫਾਈਟ ਕਰ ਸਕਣ। ਬਿਲਕੁਲ। ਸੋ ਇਹ ਕਾਫੀ ਵੱਡਾ ਆਰਟੀਕਲ ਕਬਜ਼ਾ ਸਾਰਾ ਨੈਚੁਰਲ ਰਿਸੋਰਸਿਸ ਦਾ ਮੁੱਦਾ ਜਿਹੜਾ ਉਹ ਇਸ ਟਾਈਮ ਬਣਿਆ ਪਿਆ ਜੀ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਤੋਂ ਬਾਅਦ ਚਾਹੁੰਦੇ ਆ ਤੇ ਚਰਚਾ ਨੂੰ ਜਾਰੀ ਰੱਖਾਂਗੇ। ਖਬਰਾਂ ਹੋਰ ਵੀ ਬਹੁਤ ਨੇ, ਮਿਲਦੇ ਆ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਹੋਰ ਸਵਾਗਤ ਹੈ ਆਪ ਸਭ ਦਾ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਦੇ ਵੱਲ ਵਧੀਏ। ਵਾਲਮਾਰਟ ਨੇ ਕਹਿੰਦੇ ਵੀ ਆਪਣੇ ਜਿਹੜੇ 1 ਮਿਲੀਅਨ ਤੋਂ ਵੱਧ ਯਾਨੀ ਕਿ 10 ਲੱਖ ਡਰਾਈਵਰਸ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਬੈਂਕ ਅਕਾਊਂਟ ਜਿਹੜੇ ਉਹ ਓਪਨ ਕਰ ਦਿੱਤੇ ਸੀ। CFPB ਜਿਹੜੀ ਇਹ ਸੰਸਥਾ ਆ, ਉਹਨਾਂ ਨੇ ਦੱਸਿਆ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ, ਉਹਨਾਂ ਨੇ ਵਾਲਮਾਰਟ ਤੇ ਜਿਹੜੀ ਫਿਨਟੈਕ ਕੰਪਨੀ ਬ੍ਰਾਂਚ ਮੈਸੇਂਜਰ ਆ, ਉਹਨਾਂ ਦੇ ਉੱਤੇ ਲਾਸੂਟ ਜਿਹੜਾ ਉਹ ਕਰ ਦਿੱਤਾ ਹੈ, ਸੂ ਕਰ ਦਿੱਤਾ ਹੈ। ਕਹਿੰਦੇ ਵੀ ਮਿਲੀਅਨ ਜਿਹੜੇ ਡਿਲੀਵਰੀ ਵਰਕਰਸ ਆ, ਉਹਨਾਂ ਨੂੰ ਮਹਿੰਗੇ ਜਿਹੜੇ ਡਿਪੋਜ਼ਿਟ ਅਕਾਊਂਟਸ ਆ ਆਪਣੇ ਪੇਚੈਕਸ ਐਕਸੈਸ ਕਰਨ ਦੇ ਲਈ ਉਹ ਖੋਲਣ ਦੇ ਲਈ ਮਜਬੂਰ ਕੀਤਾ ਸੀਗਾ। ਸੋ ਕਹਿੰਦੇ ਵੀ ਕੰਪਨੀਜ਼ ਨੇ ਜਿਹੜੇ ਡਿਪੋਜ਼ਿਟ ਅਕਾਊਂਟਸ ਆ ਵਾਲਮਾਰਟ ਦੇ ਡਰਾਈਵਰਸ ਦੇ, ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਜਿਨ੍ਹਾਂ 'ਚ SSN ਵਿਦਆਊਟ ਆਥੋਰਾਈਜੇਸ਼ਨ ਜਿਹੜੀ ਆ ਉਹ ਉਹਨਾਂ ਨੇ ਓਪਨ ਕੀਤੇ ਆ, ਵੀ ਇਹਨਾਂ ਦੇ ਡਰਾਈਵਰਾਂ ਤੋਂ ਆਥੋਰਾਈਜ਼ ਕੀਤੇ ਬਗੈਰ ਹੀ ਜਿਹੜੇ ਉਹਨਾਂ ਨੇ ਖਲਵਾ ਦਿੱਤੇ ਆ। ਡਰਾਈਵਰਸ ਨੇ ਕਹਿੰਦੇ ਵੀ ਹੁਣ ਤੱਕ ਇਹਨਾਂ ਜਿਹੜੇ ਬੈਂਕ ਅਕਾਊਂਟ ਨੂੰ ਚਾਲੂ ਰੱਖਣ ਦੇ ਲਈ $10 ਮਿਲੀਅਨ ਤੱਕ ਦੇ ਜਿਹੜੀਆਂ ਜੰਕ ਫੀਸ ਆ ਉਹ ਦੇਣੀਆਂ ਪੈ ਚੁੱਕੀਆਂ ਹੈਗੀਆਂ। ਤੇ ਕਹਿੰਦੇ ਵੀ ਉਹ ਇਵੈਂਚੁਅਲੀ ਉਹਨਾਂ ਨੂੰ ਉਹਨਾਂ ਦੀਆਂ ਵੇਜ ਦੇ ਵਿੱਚ ਨੁਕਸਾਨ ਜਿਹੜੀਆਂ ਉਹ ਪਹੁੰਚਾ ਦਿੰਦੀਆਂ ਹੈਗੀਆਂ ਆ। CFPB ਦੇ ਜਿਹੜੇ ਡਾਇਰੈਕਟਰ ਰੋਹਿਤ ਚੋਪੜਾ ਆ, ਉਹਨਾਂ ਨੇ ਕਿਹਾ ਆ ਵੀ ਕੰਪਨੀਜ਼ ਆਪਣੇ ਵਰਕਰਸ ਨੂੰ ਧੱਕੇ ਨਾਲ ਫੋਰਸ ਨਹੀਂ ਕਰ ਸਕਦੀਆਂ ਵੀ ਤੁਸੀਂ ਕਿਹੜੇ ਬੈਂਕ ਅਕਾਊਂਟ ਦੇ ਵਿੱਚ ਹੀ ਜਿਹੜੇ ਆ ਉਹ ਪੇ ਤੁਸੀਂ ਕਰ ਸਕਦੇ ਆ। ਤੇ ਇਹਦੇ ਨਾਲ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਅਰਨਿੰਗਸ ਆ ਉਹ ਨਿਚੋੜ ਲਈਆਂ ਜਾਂਦੀਆਂ ਆ ਜੰਕ ਫੀਸ ਦੇ ਜ਼ਰੀਏ। ਇਹ CFPB ਇੱਕ ਅਜਿਹੀ ਇਸ ਟਾਈਮ ਰੈਗੂਲੇਟਰੀ ਸੰਸਥਾ ਆ ਜਿਸ ਨੂੰ ਜਿਹੜਾ ਈਲੋਨ ਮਸਕ ਆ ਉਹ ਬੰਦ ਕਰਨਾ ਚਾਹੁੰਦਾ ਆ, ਤਾਂ ਜੋ ਆਮ ਲੋਕਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਆ ਉਸ ਨੂੰ ਆਵਾਜ਼ ਚੱਕਣ ਵਾਲੀ ਜਿਹੜੀ ਕੋਈ ਇੱਕ ਹਿਸਾਬ ਦੇ ਨਾਲ ਸੰਸਥਾ ਕਹਿੰਦਾ ਆ ਵੀ ਉਹ ਨਾ ਰਹਿ ਜਾਵੇ। ਸੋ ਹੁਣ 1 ਮਿਲੀਅਨ ਜਿਹੜੇ ਡਰਾਈਵਰਸ ਨੇ ਉਹ ਹੁਣ ਦੇਖਦੇ ਆ ਵੀ ਉਹਨਾਂ ਦੇ ਨਾਲ ਕੀ ਹੋਊਗਾ, ਕੋਈ ਇਹਨਾਂ ਨੂੰ ਸੈਟਲਮੈਂਟ ਮਿਲਦੀ ਆ ਜਾਂ ਨਹੀਂ। ਪਰ ਹਾਲ ਦੀ ਘੜੀ 10 ਲੱਖ ਡਰਾਈਵਰਸ ਦੇ ਲਈ ਇਸ ਜਿਹੜੀ ਆ CFPB ਦੇ ਦੁਆਰਾ ਜਿਹੜਾ ਲਾਸੂਟ ਆ ਉਹਨਾਂ ਦੇ ਵਾਲਮਾਰਟ ਤੇ ਦਰਜ ਕੀਤਾ ਗਿਆ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪਿਛਲੇ ਦਿਨਾਂ ਦੇ ਵਿੱਚ 37 ਦੇ ਕਰੀਬ ਲੋਕਾਂ ਦੀ ਜਿਹੜੀ ਡੈਥ ਪੈਨਲਟੀ ਸੀ ਉਸ ਨੂੰ ਮਾਫੀ ਦਿੱਤੀ ਸੀ, ਜਾਂ ਤਾਂ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿੱਚ ਜਾਂ ਕੁਛ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੇ ਲਈ ਜਿਹੜੀ ਕਲੈਮੈਂਸੀ ਦਿੱਤੀ ਸੀ। ਉਹ ਉਸ ਨੂੰ ਲੈ ਕੇ ਬਹੁਤ ਸਾਰੀ ਹੁਣ ਕੰਟਰੋਵਰਸੀ ਬਣ ਗਈ ਆ। 40 ਜਣੇ ਡੈਥ ਰੋ ਤੇ ਆ ਫੈਡਰਲ ਤੇ, ਜਿਨ੍ਹਾਂ ਚੋਂ 37 ਨੂੰ ਇਹਨਾਂ ਨੇ ਮਾਫੀ ਦੇ ਦਿੱਤੀ ਸੀ। ਬਹੁਤ ਸਾਰੇ ਲੋਕ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਸੀ ਉਹ ਅਪਸੈਟ ਆ। ਦੂਸਰੇ ਪਾਸੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਸ ਦਿਨ ਮੈਂ ਸਹੁੰ ਚੱਕੂਗਾ ਉਸੇ ਦਿਨ ਡਿਪਾਰਟਮੈਂਟ ਆਫ ਜਸਟਿਸ ਨੂੰ ਡਾਇਰੈਕਟ ਕਰੂੰਗਾ ਵੀ ਜਿਹੜੀ ਡੈਥ ਪੈਨਲਟੀ ਬਾਈਡਨ ਉਹਨਾਂ ਵੱਲੋਂ ਦਿੱਤੀ ਗਈ ਆ ਉਸ ਨੂੰ ਚੈੱਕ ਕੀਤਾ ਜਾਵੇ। ਹੋ ਸਕਦਾ ਕਹਿੰਦੇ ਵੀ ਰਿਵਰਸ ਵੀ ਕੀਤੀ ਜਾ ਸਕਦੀ ਆ। ਕਹਿੰਦੇ ਵੀ ਆਈ ਵਿਲ ਡਾਇਰੈਕਟ ਦ ਜਸਟਿਸ ਡਿਪਾਰਟਮੈਂਟ ਟੂ ਵਿਗਰਸਲੀ ਪਰਸੂ ਦ ਡੈਥ ਪੈਨਲਟੀ ਟੂ ਪ੍ਰੋਟੈਕਟ ਅਮਰੀਕਨ ਫੈਮਲੀਜ਼ and children from violent rapists, murderers ਤੇ monsters। ਟਰੰਪ ਹੋਣਾ ਨੇ ਇਹ ਰਿਮਾਰਕ ਉਸ ਟਾਈਮ ਤੇ ਆਏ ਹੈਗੇ ਆ ਜਦੋਂ ਬਾਈਡਨ ਹੋਣਾ ਵੱਲੋਂ ਮਾਫੀ ਦਿੱਤੀ ਗਈ ਆ। ਬਾਈਡਨ ਹੋਣਾ ਨੂੰ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਵੀ ਮੈਨੂੰ ਪਤਾ ਸੀ ਵੀ ਇਹ ਕਰਨਗੇ ਕਿਉਂਕਿ ਉਹਨਾਂ ਨੇ ਡੈਥ ਪੈਨਲਟੀ ਦੇ ਉੱਤੇ ਰੋਕ ਲਾਈ ਸੀਗੀ, ਸੋ ਉਸ ਨੂੰ ਜਿਹੜਾ ਆ ਰਿਵਰਸ ਕਰਨਗੇ। ਤੇ ਪਰ ਉਹਨਾਂ ਨੇ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਆ ਜਿਹੜੇ ਲੋਕ ਮਰਡਰਰਸ ਹੈਗੇ ਆ ਉਹਨਾਂ ਨੂੰ ਜਿਹੜੇ ਮਾਸ ਸ਼ੂਟਿੰਗ ਕਰਦੇ ਆ, ਹੇਟ ਕ੍ਰਾਈਮ ਕਰਦੇ ਹੈਗੇ ਆ, ਉਹਨਾਂ ਨੂੰ ਮੈਂ ਕਿਸੇ ਨੂੰ ਮਾਫੀ ਨਹੀਂ ਦਿੱਤੀ ਹੈਗੀ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਵੀ ਕਿਹੜੇ ਆ ਉਹਨਾਂ ਚੋਂ ਇੱਕ ਮੈਰਾਥਨ ਵਾਲੇ ਵੀ ਸੀਗੇ, ਬੋਸਟਨ ਵਾਲੇ ਜਿਹੜੇ ਸੀਗੇ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਹੈਗੇ ਸਟੀਵਨ ਚਿਓਂਗ, ਉਹਨਾਂ ਨੇ ਇਹ ਕਿਹਾ ਵੀ ਦੁਨੀਆ ਦੇ ਇਹ ਵਰਸਟ ਕਿਲਰ ਹੈਗੇ ਆ ਜਿਨ੍ਹਾਂ ਨੂੰ ਜੋ ਬਾਈਡਨ ਹੋਣਾ ਨੇ ਮਾਫੀ ਦਿੱਤੀ ਆ, ਤੇ ਇਹ ਇੱਕ ਤਰ੍ਹਾਂ ਦੇ ਨਾਲ ਸਲੈਪ ਇਨ ਦਾ ਫੇਸ ਟੂ ਦਾ ਵਿਕਟਮਸ ਹੈਗਾ ਤੇ ਉਹਨਾਂ ਦੇ ਪਰਿਵਾਰਾਂ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਰੂਲ ਆਫ ਲਾ ਦੇ ਲਈ ਖੜੂੰਗਾ ਤੇ ਜਦੋਂ ਮੈਂ ਵਾਈਟ ਹਾਊਸ ਦੇ ਵਿੱਚ ਵਾਪਸ ਜਾਊਂਗਾ ਜੋ ਮੈਨੂੰ ਮੈਂਡੇਟ ਦਿੱਤਾ ਗਿਆ ਅਮਰੀਕਨ ਲੋਕਾਂ ਵੱਲੋਂ, ਤੇ ਉਸ ਦੇ ਨਾਲ ਜਿਹੜਾ ਆ ਇਸ ਤਰ੍ਹਾਂ ਆਪਾਂ ਸਖਤ ਸਟੈਂਡ ਲਵਾਂਗੇ ਤਾਂ ਕਿ ਕੋਈ ਜਿਹੜਾ ਵੱਧ ਕ੍ਰਾਈਮ ਆ ਉਹ ਨਾ ਕਰ ਸਕੇ। ਉਦਾਂ ਜੇ ਦੇਖਿਆ ਜਾਵੇ ਰਾਸ਼ਟਰਪਤੀ ਦੀ ਦਿੱਤੀ ਗਈ ਮਾਫੀ ਨੂੰ ਵਾਪਸ ਜਿਹੜਾ ਉਹ ਨਹੀਂ ਲਿਆ ਜਾ ਸਕਦਾ। ਕਨਸਟੀਟਿਊਸ਼ਨ ਦੇ ਵਿੱਚ ਕੋਈ ਇਦਾਂ ਦੀ ਮੱਦ ਹੈ ਨਹੀਂ ਆ।
ਸੋ ਇਹ ਦੇਖਣਾ ਹੋਊਗਾ ਵੀ ਕੀ ਡਿਪਾਰਟਮੈਂਟ ਆਫ ਜਸਟਿਸ ਕੋਈ ਚੀਜ਼ ਇਸ ਨੂੰ ਜਿਹੜਾ ਉਹ ਕਰ ਸਕਦਾ ਹੈ ਕਿ ਨਹੀਂ, ਕਿਉਂਕਿ ਕੱਲ ਨੂੰ ਜੇ ਰਾਸ਼ਟਰਪਤੀ ਟਰੰਪ ਕਿਸੇ ਨੂੰ ਮਾਫ ਕਰਕੇ ਜਾਂਦੇ ਆ ਤਾਂ ਫਿਰ ਅਗਲੇ ਵੀ ਆ ਕੇ ਦੂਜਿਆਂ ਦੀ ਜਿਹੜੀ ਉਹ ਮਾਫੀਆਂ ਨੂੰ ਵਾਪਸ ਕੀਤਾ ਜਾ ਸਕਦਾ। ਸੋ ਇਹ ਐਬਸੋਲੂਟ ਪਾਵਰ ਉਹ ਤਾਂ ਪ੍ਰੈਜ਼ੀਡੈਂਟ ਦੇ ਕੋਲ ਰਹਿੰਦੀ ਆ, ਪਰ ਦੇਖਣਾ ਹੋਊਗਾ ਵੀ ਕੀ ਇਸ ਦੇ ਵਿੱਚ ਵੀ ਕੋਈ ਗੁੰਝਲਦਾਰ ਮਸਲਾ ਬਣਦਾ ਆ ਜਾਂ ਨਹੀਂ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਦਾ ਹਿਲ ਦੇ ਮੁਤਾਬਕ 2024 ਦੀ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਈਵਨ ਜਿਹੜੇ ਘੱਟ ਲੈਸਰ offenses ਹੈਗੇ ਜਿਹਦੇ ਵਿੱਚ ਡਰੱਗ ਟ੍ਰੈਫਿਕਿੰਗ ਆ ਉਹਨਾਂ ਦੇ ਵੀ ਡੈਥ ਪੈਨਲਟੀ ਦੇ ਹੱਕ ਵਿੱਚ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਵੱਲ ਵੱਧਦੇ ਜਾਈਏ ਤਾਂ ਕਹਿੰਦੇ ਵੀ ਇਸ ਟਾਈਮ ਨਾਰਥ ਗਾਜ਼ਾ ਦੇ ਵਿੱਚ ਫੈਮਿਨ ਭੁੱਖਮਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਫੈਲੀ ਹੋਈ ਆ। ਗਲੋਬਲ ਮੋਨੀਟਰ ਜਿਹੜਾ ਇਹ ਦੱਸਦਾ ਹੈ। US ਡਿਪਲੋਮੈਟ ਨੇ ਕਿਹਾ ਵੀ ਇਹ ਜਿਹੜੀ ਵਾਰਨਿੰਗ ਆ ਇਰਰਿਸਪੌਂਸਿਬਲ ਹੈਗੀ ਆ। ਨਾਰਥ ਗਾਜ਼ਾ ਉਹੀ ਇਲਾਕਾ ਆ ਜਿੱਥੇ ਇਜ਼ਰਾਈਲ ਦੇ ਦੁਆਰਾ ਤਕਰੀਬਨ 2 ਸਾਲ ਹੋ ਗਏ ਨੇ। ਅਕਤੂਬਰ ਦੇ ਵਿੱਚ ਆਪਾਂ ਨੂੰ ਪਤਾ ਵੀ ਉੱਥੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦੇ ਹੋਏ ਉੱਥੇ ਹਮਲੇ ਜਿਹੜੇ ਉਹ ਸ਼ੁਰੂ ਕੀਤੇ ਸੀ। ਕਹਿੰਦੇ ਵੀ ਭੁੱਖਮਰੀ ਦੇ ਨਾਲ ਮੌਤਾਂ ਜਿਹੜੀਆਂ ਉਹ ਲਗਾਤਾਰ ਉੱਥੇ ਵੱਧਦੀਆਂ ਜਾ ਰਹੀਆਂ ਹੈਗੀਆਂ ਆ। ਇਜ਼ਰਾਈਲ ਦੇ ਦੁਆਰਾ ਨੀਅਰ ਟੋਟਲ ਬਲੌਕੇਡ ਲਾਇਆ ਗਿਆ ਆ। ਇੱਥੋਂ ਤੱਕ ਕਿ ਵੀ ਰਾਸ਼ਨ ਜਾਂ ਜਿਹੜੀ ਸਮੱਗਰੀ ਆ ਜਿਹੜੀ ਮਦਦ ਦੇ ਲਈ ਉੱਥੇ ਰਹਿ ਰਹੇ ਲੋਕਾਂ ਨੂੰ ਪਹੁੰਚਦੀ ਹੋਣੀ ਚਾਹੀਦੀ ਆ, ਉਹ ਵੀ ਉੱਥੇ ਉਹਨਾਂ ਨੂੰ ਪਹੁੰਚਾਈ ਨਹੀਂ ਜਾ ਰਹੀ ਹੈਗੀ। ਸੋ ਇਜ਼ਰਾਈਲ ਉਹ ਪਹੁੰਚਣ ਨਹੀਂ ਦੇ ਰਿਹਾ ਹੈਗਾ। ਫੈਮਿਨ ਅਰਲੀ ਵਾਰਨਿੰਗ ਸਿਸਟਮ ਨੈਟਵਰਕ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਇੱਕ ਰਿਫਟ ਆ ਉਹ ਸਾਹਮਣੇ ਨਜ਼ਰ ਆਇਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਜਿਹੜੇ US ਐਂਬੈਸਡਰ ਟੂ ਇਜ਼ਰਾਈਲ ਨੇ ਜੇਕਬ ਲਿਊ, ਉਹਨਾਂ ਨੇ ਕਿਹਾ ਵੀ ਜਿਹੜਾ ਇਹ ਡਾਟਾ ਤੁਸੀਂ ਪੇਸ਼ ਕਰ ਰਹੇ ਆ ਇਸ ਗਲੋਬਲ ਮੋਨੀਟਰਿੰਗ ਸਿਸਟਮ ਦੇ ਦੁਆਰਾ, ਕਹਿੰਦੇ ਵੀ ਇਹ ਤੁਸੀਂ ਗਲਤ ਜਿਹੜਾ ਇਸ ਨੂੰ ਦੱਸਿਆ ਜਾ ਰਿਹਾ ਹੈ। ਕਹਿੰਦੇ ਵੀ ਫੈਮਿਨ ਵਾਰਨਿੰਗ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਪੇਸ਼ ਕਰ ਰਹੇ ਆ ਟੋਟਲੀ ਗਲਤ ਹੈਗਾ ਆ। ਨਾਰਦਰਨ ਗਾਜ਼ਾ ਕਹਿੰਦੇ ਵੀ ਸਭ ਤੋਂ ਹਾਰਡੈਸਟ ਹਿੱਟ ਇਲਾਕਾ ਸੀਗਾ ਜਿੱਥੇ ਫਾਈਟਿੰਗ ਹੋਈ ਸੀ ਇਜ਼ਰਾਈਲ ਤੇ ਜਿਹੜੇ ਹਮਾਸ ਵਾਲਿਆਂ ਦੇ ਦਰਮਿਆਨ। 14 ਮਹੀਨੇ ਹੋ ਗਏ ਆ ਉੱਥੇ ਜਿਹੜੀ ਉਹ ਲੜਾਈ ਲੱਗਿਆ ਹੋਇਆਂ ਨੂੰ। ਪਹਿਲੋਂ ਨਾਰਦਰਨ ਗਾਜ਼ਾ ਦੇ ਵਿੱਚ, ਗਾਜ਼ਾ ਪੱਟੀ ਦੇ ਵਿੱਚ ਹਮਲੇ ਹੋਏ ਸੀ, ਫਿਰ ਇਵੈਂਚੁਅਲੀ ਜਿਹੜੇ ਇਹ ਹਮਲੇ ਹੋਰ ਵੀ ਕਈ ਥਾਵਾਂ ਦੇ ਉੱਤੇ ਵਧੇ ਹੋਏ ਸੀ। 9 ਕਹਿੰਦੇ ਵੀ ਹੁਣ ਤੱਕ UN ਦੇ ਟਰੱਕ ਪਿਛਲੇ 2.5 ਮਹੀਨਿਆਂ 'ਚ ਮਹਿਜ 9 ਟਰੱਕ ਰਾਸ਼ਨ ਵਾਲੇ ਜਿਹੜੇ ਆ ਉਹ ਗਾਜ਼ਾ ਦੇ ਵਿੱਚ ਇਜ਼ਰਾਈਲ ਨੇ ਸਿਰਫ ਜਾਣ ਦਿੱਤੇ ਹੈਗੇ ਆ, ਜਿਸ ਕਰਕੇ ਉੱਥੇ ਰਹਿ ਰਹੇ ਲੋਕਾਂ ਦੇ ਵਿੱਚ ਇਸ ਟਾਈਮ ਭੁੱਖਮਰੀ ਕਹਿੰਦੇ ਆ ਫੈਲ ਰਹੀ ਆ। ਪਰ US ਡਿਪਲੋਮੈਟ ਇਸ ਵਾਰਨਿੰਗ ਨੂੰ ਇਰਰਿਸਪੌਂਸਿਬਲ ਗੈਰ ਜ਼ਿੰਮੇਵਾਰਾਨਾ ਗਰਦਾਨ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਫੋਰਚੂਨ ਮੈਗਜ਼ੀਨ ਨੇ ਅੱਜ ਕਾਫੀ ਫਾਈਨੈਂਸ ਦੇ ਉੱਤੇ ਰਿਪੋਰਟ ਛਾਪੀ ਆ। ਜੀ ਹਰਜੋਤ ਜੀ। ਜੀ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜੋ ਮਦਰ ਆਫ ਬਬਲਸ, ਇਹ ਕਹਿੰਦੇ ਪੌਪ ਹੋਣ ਜਾ ਰਹੀ ਹੈਗੀ ਆ ਮਾਰਕੀਟ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਆ। ਕਹਿੰਦੇ ਦ ਮਦਰ ਆਫ ਬਬਲਸ ਇਜ਼ ਡਿਊ ਟੂ ਪੌਪ ਸੂਨ ਇਨ US। ਕਹਿੰਦੇ ਵੀ ਜਿਹੜੀ ਆਊਟ ਪਰਫਾਰਮੈਂਸ ਇਸ ਟਾਈਮ ਸਟਾਕ ਮਾਰਕੀਟ ਦੀ ਚੱਲ ਰਹੀ ਹੈਗੀ ਆ, ਤੇ ਇਹ ਇਨਫਲੇਟ ਕੀਤੀ ਗਈ ਆ ਮੈਸਿਵ ਅਮਾਉਂਟ ਆਫ ਡੈਪਟ ਕਰਜ਼ੇ ਦੇ ਨਾਲ। ਇਹ ਰੁਚੀ ਸ਼ਰਮਾ ਇੱਕ ਜੋ ਚੇਅਰ ਹੈਗੀ ਆ ਰੌਕ ਇੰਟਰਨੈਸ਼ਨਲ ਦੀ, ਕਹਿੰਦੇ ਵੀ ਜੋ US ਆ ਇਹ ਅਡਿਕਟਡ ਬਣ ਗਿਆ ਆ ਕਰਜ਼ਾਈ ਹੋਣ ਦੇ ਲਈ, ਤੇ ਇਹਦੇ ਨਾਲ ਇਵੈਂਚੁਅਲੀ ਜੋ ਇਕਨੋਮਿਕ ਗਰੋਥ ਆ ਤੇ ਕਾਰਪੋਰੇਟ ਪ੍ਰੋਫਿਟਸ ਆ ਉਹ ਲੈਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਹੈਗੇ ਆ। ਸੋ ਮਾਰਕੀਟ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ, ਉਹਨਾਂ ਨੇ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਵੀ ਆਰਟੀਕਲ ਛਾਪਿਆ ਆ ਮਦਰ ਆਫ ਆਲ ਬਬਲ। ਸੋ ਮਾਰਕੀਟ ਕਿਸੇ ਟਾਈਮ ਵੀ US ਦੀ ਜਿਹੜੀ ਆ ਉਹ ਪੌਪ ਅਪ ਕਰ ਸਕਦੀ ਹੈਗੀ ਆ। ਗਰੋਥ ਤੇ ਪ੍ਰੋਫਿਟਸ ਕਹਿੰਦੀ ਵੀ ਸਿਰਫ ਆਰਟੀਫਿਸ਼ੀਅਲ ਲਿਫਟ ਜਿਹੜੇ ਆ ਉਹਦੇ ਬੇਸ ਦੇ ਉੱਤੇ ਸਾਰਾ ਕੁਝ ਕਰ ਰਹੇ ਹੈਗੇ ਆ। ਪਰ ਜੇ ਓਵਰਆਲ ਦੇਖਿਆ ਜਾਵੇ ਤਾਂ ਜਿਹੜੀ ਸਟੋਰੀ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਅਮਰੀਕਾ ਦੇ ਸਿਰ ਦੇ ਉੱਤੇ ਜਿਹੜਾ ਕਰਜ਼ਾ ਆ ਬਹੁਤ ਜ਼ਿਆਦਾ ਹੈਗਾ ਆ। ਕਹਿੰਦੇ ਵੀ ਜਿਹੜਾ ਕੱਲਾ ਇੰਟਰਸਟ ਹੀ ਜਿਹੜਾ ਕਰਜ਼ੇ ਦਾ ਆ ਉਹ $1 ਟ੍ਰਿਲੀਅਨ ਪਰ ਈਅਰ ਆਉਂਦਾ ਆ।
ਤੇ ਕਹਿੰਦੇ ਵੀ ਇਹ ਬਿਗੇਸਟ ਬਜਟ ਆਈਟਮ ਆ, ਈਵਨ ਡਿਫੈਂਸ ਸਪੈਂਡਿੰਗ ਨਾਲੋਂ ਵੀ ਜ਼ਿਆਦਾ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਅਮਰੀਕਾ ਦੇ ਸਿਰ ਦੇ ਉੱਤੇ ਮੈਨੂੰ ਲੱਗਦਾ 33-34 ਟ੍ਰਿਲੀਅਨ ਦਾ ਸ਼ਾਇਦ ਕਰਜ਼ਾ ਹੈਗਾ, ਤੁਸੀਂ ਚੈੱਕ ਕਰ ਸਕਦੇ ਆ। ਤੇ ਉਹਦਾ ਕੱਲਾ ਜਿਹੜਾ ਇੰਟਰਸਟ ਹੀ ਆ ਉਹ $1 ਟ੍ਰਿਲੀਅਨ ਹੈ, ਜੋ ਕਿ ਅਮਰੀਕਾ ਦੇ ਡਿਫੈਂਸ ਸਪੈਂਡਿੰਗ ਤੋਂ ਵੀ ਉੱਪਰ ਬਣਦਾ ਹੈਗਾ ਆ। ਸੋ ਬਹੁਤ ਸਾਰੇ ਫਲॉज ਆ ਇਸ ਟਾਈਮ ਸਿਸਟਮ ਦੇ ਵਿੱਚ, ਤੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਕਾਫੀ ਕ੍ਰਿਟੀਕਲ ਹੈਗਾ। ਇਹ ਜਿਹੜੀ ਰਿਚਫੀਲਡ ਆ, ਸੌਰੀ ਰੌਕਫੈਲਰ ਇੰਟਰਨੈਸ਼ਨਲ ਜਿਹੜੀ ਇਹ ਹੈਗੀ ਆ, ਉਹਨਾਂ ਦੇ ਚੇਅਰ ਰੁਚਿਰ ਸ਼ਰਮਾ, ਉਹਨਾਂ ਨੇ ਫੋਰਚੂਨ ਮੈਗਜ਼ੀਨ ਦੇ ਵਿੱਚ ਜਿਹੜਾ ਅੱਜ ਆਰਟੀਕਲ ਛਪਿਆ ਆ, ਉਹਦੇ 'ਚ ਇਹ ਡਿਟੇਲ ਦੇ ਵਿੱਚ ਸਾਰਾ ਦੱਸਿਆ ਹੈ। 36.2 ਟ੍ਰਿਲੀਅਨ ਡਾਲਰ ਯੂਐਸ ਦੇ ਉੱਤੇ ਨੈਸ਼ਨਲ ਡੈਟ ਆ, ਜੋ ਕਿ ਹਰ ਇੱਕ ਇਨਸਾਨ ਦੇ ਉੱਤੇ $1,07,123 ਦਾ ਜਿਹੜਾ ਡੈਟ ਆ ਉਹ ਬਣ ਜਾਂਦਾ ਆ। ਟੈਕਸ ਪੇਅਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ $2,71,791 ਜਿਹੜਾ ਡੈਟ ਆ ਕੱਲੇ ਦੇ ਉੱਤੇ ਜਿਹੜਾ ਬਣਦਾ ਆ। GDP ਆਪਣੀ 29.3 ਟ੍ਰਿਲੀਅਨ ਡਾਲਰ ਦੀ ਹੈਗੀ ਆ, ਤੇ ਡੈਟ ਟੂ GDP ਰੇਸ਼ੀਓ ਹੈਗੀ 136%, ਜਿਹੜੀ ਘਰ ਖਰੀਦਣ ਲੱਗਿਆ ਲੱਭਦੇ ਨਹੀਂ ਹੁੰਦੇ ਡੈਟ ਟੂ ਇਨਕਮ ਰੇਸ਼ੀਓ। ਸੋ ਉਸ ਹਿਸਾਬ ਦੇ ਨਾਲ ਇਹ ਆ ਵੀ ਆਪਾਂ 36 ਟ੍ਰਿਲੀਅਨ ਡਾਲਰ ਖਰਚਾ ਕਰ ਚੁੱਕੇ ਆ ਤੇ ਕਮਾਈ ਆਪਣੀ 29 ਟ੍ਰਿਲੀਅਨ ਡਾਲਰ ਦੀ ਜਿਹੜੀ ਉਹ ਬਣੀ ਹੈਗੀ ਆ। ਤੇ ਜੇ ਕੈਲੀਫੋਰਨੀਆ ਦਾ ਵੀ ਹਰਜੋਤ ਸਿੰਘ ਜੀ ਦੱਸ ਦਈਏ, 38.6 ਮਿਲੀਅਨ ਪਾਪੂਲੇਸ਼ਨ ਆ, 3.9 ਤਕਰੀਬਨ 4 ਟ੍ਰਿਲੀਅਨ ਡਾਲਰ ਜਿਹੜਾ ਆ ਇਹਨਾਂ ਦੀ GDP ਹੈਗੀ ਆ, ਤੇ 619 ਮਿਲੀਅਨ ਡਾਲਰ ਡੈਟ ਆ, ਜ਼ਿਆਦਾ ਨਹੀਂ ਉਸ ਹਿਸਾਬ ਦੇ ਨਾਲ, ਸੌਰੀ ਬਿਲੀਅਨ ਨਾਟ ਮਿਲੀਅਨ ਨਹੀਂ, 619 ਬਿਲੀਅਨ ਡਾਲਰ ਡੈਟ ਆ, ਤੇ 3.9 ਟ੍ਰਿਲੀਅਨ ਡਾਲਰ GDP ਆਪਣੀ ਹੈਗੀ ਆ। ਇਨ ਸਟੇਟ ਰੈਵਨਿਊ 664 ਬਿਲੀਅਨ ਡਾਲਰ ਤੇ ਸਪੈਂਡਿੰਗ 826 ਬਿਲੀਅਨ ਡਾਲਰ ਜਿਹੜੀ ਉਹ ਹੈਗੀ ਆ। ਸੋ ਆਪਣੇ ਦੇ ਉੱਤੇ ਵੀ ਜਿਹੜਾ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ, ਜੇ ਕੈਲੀਫੋਰਨੀਆ ਦਾ ਕੱਲਾ ਦੇਖਿਆ ਜਾਵੇ ਤਾਂ ਤਕਰੀਬਨ $16,000 ਦਾ ਕਰਜ਼ਾ ਆਪਣੇ ਸਿਰ ਬਣਦਾ ਹੈਗਾ ਕੱਲੇ ਦੇ। ਦੇਖ ਲਓ, ਜੇ ਕੁਝ ਸਾਲ ਪਹਿਲਾਂ ਇਹਨੂੰ ਸਰਪਲਸ ਸੀਗਾ। ਬਿਲਕੁਲ ਜੀ, ਸਹੀ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਆ, ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।